ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਬਿਯੋਂਡ ਦਾ ਹੈਡਲਾਈਨਸ ਵਿਦ ਮਨਦੀਪ ਪੂਨੀਆ ਦੇ ਵਿੱਚ। ਇਸ ਪ੍ਰੋਗਰਾਮ ਦੇ ਵਿੱਚ ਹਰ ਰੋਜ਼ ਦੀ ਤਰ੍ਹਾਂ ਸਾਡੇ ਨਾਲ ਪ੍ਰੋਗਰਾਮ 'ਚ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਨਦੀਪ ਪੂਨੀਆ ਜੀ ਦਾ, ਤੇ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਅਹਿਮ ਖਬਰਾਂ ਹੁੰਦੀਆਂ ਨੇ ਜਿਨ੍ਹਾਂ ਤੇ ਚਾਨਣਾ ਪਾਈਦਾ। ਸੋ ਕਰਦੇ ਹਾਂ ਸਵਾਗਤ, ਬਹੁਤ-ਬਹੁਤ ਸਵਾਗਤ ਹੈ ਪੂਨੀਆ ਜੀ। ਜੀ ਸ਼ੁਕਰੀਆ। ਸਤਿ ਸ੍ਰੀ ਅਕਾਲ ਗੁਰਪ੍ਰੀਤ। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲੀ ਖਬਰ ਤੇ ਜੇਕਰ ਚੱਲੀਏ ਤਾਂ ਭਾਰਤ ਅਮਰੀਕੀ ਰਿਸ਼ਤਿਆਂ ਦੇ ਵਿੱਚ ਖਟਾਸ ਘਟਣ ਦਾ ਨਾਮ ਨਹੀਂ ਲੈ ਰਹੀ। ਪਹਿਲਾਂ 25% ਟੈਰਿਫ ਲੱਗਿਆ, ਉਸ ਤੋਂ ਬਾਅਦ 25% ਉਸ ਦੇ ਵਿੱਚ ਹੋਰ ਵਾਧਾ ਕਰਨ ਦੀ ਗੱਲ ਆਖੀ ਗਈ, ਪਰ ਲੱਗਦਾ ਸੀ ਕਿ ਸ਼ਾਇਦ ਹੁਣ ਸਮਝੌਤਾ ਕਰ ਲਿਆ ਜਾਊਗਾ ਕਿਸੇ ਤਰੀਕੇ, ਡਿਪਲੋਮੈਸੀ ਕਰਕੇ ਆਪਸ ਦੇ ਵਿੱਚ ਟੇਬਲ ਟਾਕ ਕੀਤੀ ਜਾਊਗੀ ਤੇ ਇਹ ਗੱਲ ਸਿਰੇ ਲੱਗ ਜੂਗੀ। ਪਰ ਅਜਿਹਾ ਨਹੀਂ ਹੋਇਆ ਤੇ ਅਮਰੀਕਾ ਦੇ ਵੱਲੋਂ ਲਗਾਇਆ ਗਿਆ 25% ਹੋਰ ਟੈਰਿਫ, ਜਿਸ ਨਾਲ ਕੁੱਲ ਟੈਰਿਫ ਦੀ ਕਹਿ ਲਈਏ ਵੀ ਵੱਧ ਕੇ ਗਿਣਤੀ 50% ਹੋ ਗਈ ਹੈ। ਇਹ ਲੱਗ ਚੁੱਕਿਆ, ਜਿਹੜਾ ਕਿ ਕਹਿ ਲਈਏ ਵੀ ਅਮਰੀਕਾ ਵੱਲੋਂ ਲਾਏ ਜਾਣ ਵਾਲੇ ਟੈਰਿਫਸ ਦੇ ਵਿੱਚ ਸਭ ਤੋਂ ਅੱਗੇ ਕਹਿ ਲਈਏ ਭਾਰਤ ਹੀ ਆ ਗਿਆ, ਜਿਸ ਤੇ ਇੰਨਾ ਜ਼ਿਆਦਾ ਟੈਰਿਫ ਲੱਗ ਰਿਹਾ। ਪਰ ਇਹ ਟੈਰਿਫ ਲੱਗਦੇ ਭਾਰਤੀ ਬਾਜ਼ਾਰ ਦੇ ਵਿੱਚ ਜਿਸ ਤਰੀਕੇ ਦੀ ਹਲਚਲ ਦੇਖਣ ਨੂੰ ਮਿਲੀ ਹੈ, ਉਹ ਵੀ ਸਾਰਿਆਂ ਨੂੰ ਹੈਰਾਨ ਕਰਦੀ ਹੈ। ਬਹੁਤ ਜ਼ਿਆਦਾ ਨਿਵੇਸ਼ਕਾਂ ਦਾ ਨੁਕਸਾਨ ਹੋਇਆ ਹੈ। ਅੱਜ ਪਾਇਓ ਸਭ ਤੋਂ ਪਹਿਲਾਂ ਇਸ ਟੈਰਿਫ ਗੇਮ ਦੇ ਉੱਪਰ ਚਾਨਣਾ, ਤੇ ਫਿਰ ਇਸ ਤੋਂ ਅੱਗੇ ਇਹ ਵੀ ਗੱਲ ਜ਼ਰੂਰ ਕਰਿਓ ਕਿ ਇਸ ਤਰੀਕੇ ਦੇ ਨਾਲ ਇੱਕ ਦੇਸ਼ ਦੀਆਂ ਆਪ ਹੁਦਰੀਆਂ ਦੂਸਰੇ ਦੇਸ਼ ਨੂੰ ਜਦੋਂ ਨੁਕਸਾਨ ਪਹੁੰਚਾਉਂਦੀਆਂ ਨੇ, ਇਹਦੇ ਲਈ ਕੋਈ ਜਸਟਿਸ ਮੰਗਿਆ ਜਾ ਸਕਦਾ ਜਾਂ ਫਿਰ ਇਹ ਐਂ ਹੀ ਚੱਲਦਾ ਹੁੰਦਾ? ਦੇਖੋ, ਇਹ ਤਾਂ ਐਂ ਹੀ ਚੱਲ ਰਿਹਾ ਹੈਗਾ। ਇਹ ਜਿਹੜਾ 2024 ਤੋਂ ਬਾਅਦ ਇੰਡੀਅਨ ਮਾਰਕੀਟ ਵਾਸਤੇ ਬਹੁਤ ਮਾੜਾ ਹਾਲ ਰਿਹਾ ਹੈਗਾ। ਤੇ ਕੱਲ ਆਪਾਂ ਨੂੰ ਜਿਸ ਹਿਸਾਬ ਨਾਲ ਬਿਕਵਾਲੀਆਂ ਦੇਖਣ ਨੂੰ ਮਿਲਿਆ, ਤੇ ਜਿਸ ਹਿਸਾਬ ਨਾਲ ਸੈਂਸੈਕਸ ਅਤੇ ਨਿਫਟੀ ਡਿੱਗੇ ਨੇ, ਅਤੇ ਜਿਸ ਹਿਸਾਬ ਨਾਲ ਜਿਹੜੀ ਘਬਰਾਹਟ ਦੇਖਣ ਨੂੰ ਮਿਲੀ ਆਪਾਂ ਨੂੰ, ਇੱਕ ਤਾਂ ਜਿਹੜਾ ਟ੍ਰੇਡ ਵੋਰ ਚੱਲ ਰਿਹਾ ਹੈਗਾ, ਠੀਕ ਕਹਿ ਰਹੇ ਹੋ ਤੁਸੀਂ, 50% ਤੋਂ ਵੱਧ ਟੈਰਿਫ ਲਾਗੂ ਹੋ ਗਿਆ ਹੈਗਾ। ਲੇਕਿਨ ਉਸ ਤੋਂ ਪਹਿਲਾਂ ਹੀ ਜਿਹੜੇ ਇਨਵੈਸਟਰ ਸੀਗੇ ਉਹ ਸ਼ੇਅਰ ਮਾਰਕੀਟ ਤੋਂ ਆਪਣੇ ਸਟੋਕਸ ਨੂੰ ਵੇਚ ਕੇ ਭੱਜ ਰਹੇ ਸੀਗੇ। ਤੇ ਕੱਲ ਜਿਹੜੀ ਬਿਕਵਾਲੀ ਹੋਈ ਹੈ ਉਹਦੇ 'ਚ ਸਾਫ਼ ਦਿਖ ਰਿਹਾ ਸੀਗਾ ਕਿ ਜਿਹੜੇ ਇਨਵੈਸਟਰ ਸੀ ਉਹਨਾਂ 'ਚ ਇੱਕ ਘਬਰਾਹਟ ਹੈ, ਉਹਨਾਂ 'ਚ ਇਸ ਕਿਸਮ ਦਾ ਸੰਦੇਹ ਹੈ ਕਿ ਅੱਗੇ ਇੰਡੀਅਨ ਮਾਰਕੀਟ ਦਾ ਬਣੂਗਾ ਕੀ। ਉਹਦੇ 'ਚ ਦੇਖੋ, ਸੈਂਸੈਕਸ ਤਕਰੀਬਨ 850 ਅੰਕ ਟੁੱਟਿਆ ਗਾ, ਤੇ ਇਹ ਤਕਰੀਬਨ 1% ਦੀ ਗਿਰਾਵਟ ਹੈ। ਤੇ ਜੇ ਆਪਾਂ ਗੱਲ ਕਰ ਲਈਏ ਦੂਜੇ ਹੋਰ ਸ਼ੇਅਰ, ਨੈਸ਼ਨਲ ਸਟਾਕ ਐਕਸਚੇਂਜ ਦੀ ਨਿਫਟੀ ਦੀ, ਉਹਦੇ 'ਚ ਵੀ ਤਕਰੀਬਨ 1% ਦੀ ਗਿਰਾਵਟ ਸੀਗੀ। ਮਿਡ ਕੈਪ ਇੰਡੈਕਸ ਦੀ ਗੱਲ ਕਰ ਲਈਏ, ਉੱਥੇ ਵੀ 1.3% ਦੀ ਗਿਰਾਵਟ ਸੀ। ਸਮੋਲ ਕੈਪਸ 'ਚ ਸਭ ਤੋਂ ਵੱਧ ਸੀਗੀ, 1.7% ਤੱਕ ਟੁੱਟਿਆ। ਤਾਂ ਇਹ ਕਿਤੇ ਨਾ ਕਿਤੇ ਪੂਰਾ ਜਿਹੜਾ ਇੰਡੀਆ ਦੀ ਜਿਹੜੀ ਮਾਰਕੀਟ ਹੈ ਉਹਦੇ 'ਤੇ ਅਸਰ ਪੈ ਰਿਹਾ ਗਾ। ਤੇ ਉਹਦੇ 'ਚ ਟੈਕਸਟਾਈਲ, ਫਾਰਮਾ, ਇਲੈਕਟ੍ਰੋਨਿਕਸ, ਇੰਜੀਨੀਅਰਿੰਗ, ਬਹੁਤ ਜਿਹੜੇ ਇੱਦਾਂ ਦੇ ਸੈਕਟਰ ਨੇ ਉਹਨਾਂ 'ਤੇ ਠੀਕ ਠਾਕ ਅਸਰ ਪੈ ਰਿਹਾ ਗਾ। ਤੇ ਪਹਿਲਾਂ ਵੀ ਆਪਾਂ ਦੇਖ ਚੁੱਕੇ ਹਾਂ ਕਿ ਜਿਹੜਾ ਫੋਰਨ ਇਨਵੈਸਟਰਸ ਸੀਗੇ ਉਹ ਵੀ ਆਪਣੇ ਸਟੋਕ, ਆਪਣਾ ਜਿਹੜਾ ਉਹਨਾਂ ਨੇ ਇਨਵੈਸਟਮੈਂਟ ਕੀਤਾ ਹੋਇਆ ਸੀ ਉਹਨੂੰ ਵੇਚ ਕੇ ਭੱਜ ਰਹੇ ਸੀਗੇ। ਇਹਦੇ 'ਚ ਸਾਰਾ ਜਿਹੜਾ ਦੇਖਣਾ ਹੋਵੇ, ਜਿਹੜੀ ਬਾਜ਼ਾਰ ਦੇ ਵਿੱਚ ਚੌਤਰਫਾ ਬਿਕਵਾਲੀ ਚੱਲੀ ਹੈਗੀ ਆ, ਉਹਦੇ 'ਚ ਸਿਰਫ FMCG ਬਚਿਆ। FMCG ਮਤਲਬ ਜਿਹੜੇ ਇੱਦਾਂ ਦੇ ਸੈਕਟਰ ਹੋ ਗਏ ਜਿਨ੍ਹਾਂ 'ਚ ਨਿਵੇਸ਼ ਕਰਨਾ ਸੇਫ ਮੰਨਿਆ ਜਾਂਦਾ ਗਾ, ਉਹ ਸਿਰਫ ਬਚੇ ਨੇ। ਬਾਕੀ ਹਿੰਦੁਸਤਾਨ ਲੀਵਰ, ਮਾਰੂਤੀ ਸੁਜ਼ੂਕੀ, ITC, ਇਹ ਹੀ ਇਸ ਕਿਸਮ ਦੇ ਸਟੋਕ ਸੀਗੇ ਜਿਹੜੇ ਬਚੇ ਨੇ। ਬਾਕੀ ਤਾਂ ਸਾਰੇ ਹੀ ਮਤਲਬ ਮਾਰੇ ਠਾਏ ਨੇ। ਤਾਂ ਜਿਹੜਾ ਇਹ ਪੂਰਾ ਚੱਲ ਰਿਹਾ ਗਾ, ਇਹਦੇ ਕਰਕੇ ਟੈਰਿਫ ਵੋਰ, ਇਹਦੇ ਕਰਕੇ ਇੰਡੀਅਨ ਇਕੋਨਮੀ 'ਤੇ ਇੱਕ ਅਸਰ ਤਾਂ ਪਊਗਾ। ਦੇਖਦੇ ਹਾਂ ਕਿ ਕਿੰਨਾ ਇਸ ਸਾਰੇ ਸ਼ੌਕ ਨੂੰ ਕਿੰਨਾ ਕੁ ਐਬਜ਼ੋਰਵ ਕਰ ਪਾਉਂਦੇ ਨੇ। ਜੀ, ਓਬਜ਼ਰਵ ਕਰ ਵੀ ਪਾਉਂਦੇ ਨੇ ਜਾਂ ਫਿਰ ਟੁੱਟ ਜਾਂਦੇ ਨੇ, ਇਹ ਵੀ ਸਮਾਂ ਬਿਆਨ ਕਰੂਗਾ, ਕਿਉਂਕਿ ਹਾਲਾਤ ਇਸ ਸਮੇਂ ਜਿਸ ਤਰੀਕੇ ਦੇ ਹੋ ਰਹੇ ਨੇ, ਗੱਲਬਾਤ ਡਾਇਲੋਗ ਵੱਲ ਨੂੰ ਵੱਧ ਨਹੀਂ ਰਹੀ। ਇਹ ਕੀ ਲੱਗਦਾ ਜੀ, ਗੱਲਬਾਤ ਫਿਰ ਡਾਇਲੋਗ ਵੱਲ ਵਧੂਗੀ ਕਿੱਥੇ ਜਾ ਕੇ? ਜਿਹੜਾ ਉਹ ਕਹਿੰਦੇ ਨੇ ਕਿ ਅਮਰੀਕਾ ਨੇ ਖਾਸ ਤੌਰ ਤੇ ਕਿਹਾ ਸੀ ਕਿ ਜਿਹੜਾ ਰੂਸ ਤੋਂ ਤੇਲ ਖਰੀਦਿਆ ਜਾਂਦਾ ਹੈ, ਇਹ ਵਾਲੇ ਕੰਮ ਬੰਦ ਕੀਤੇ ਜਾਣ। ਨਿਗਾਹ ਵੀ ਖਾਸ ਤੌਰ ਤੇ ਬਣੀ ਹੋਈ ਹੈ। ਉਦੋਂ ਰਿਪੋਰਟਾਂ ਕਹਿ ਰਹੀਆਂ ਨੇ ਵੀ ਫਾਇਦਾ ਸਭ ਤੋਂ ਜ਼ਿਆਦਾ ਇਸ ਦੇ ਨਾਲ ਕਿਹਨੂੰ ਹੋ ਰਿਹਾ, ਉਹ ਸਾਰਾ ਕੁਝ ਜਨਤਕ ਹੋ ਰਿਹਾ ਹੈ। ਫਿਰ ਕਿੱਥੇ ਕਿ ਜਾ ਕੇ ਲੋਕਾਂ ਦੀ ਸਾਰ ਲਊਗੀ ਸਰਕਾਰ, ਕਿੱਥੇ ਕਿ ਜਾ ਕੇ ਗੱਲਬਾਤ ਤੇ ਡਾਇਲੋਗ ਤੇ ਆਊਗੀ ਗੱਲ?
ਦੇਖੋ, ਇਹਦਾ ਅਸਰ ਤਾਂ ਪੈ ਹੀ ਰਿਹਾ ਹੈ। ਜਿਵੇਂ ਤੁਸੀਂ ਕੱਪੜਾ ਜਿਹੜਾ ਪ੍ਰੋਡਕਸ਼ਨ ਹੈ, ਕੱਪੜੇ ਦੀ ਜਿਹੜੀ ਪ੍ਰੋਡਕਸ਼ਨ ਹੈ, ਉਹਦੇ 'ਤੇ ਵੀ ਅਸਰ ਪਿਆ। ਤ੍ਰਿਪੁਰ, ਨੋਇਡਾ, ਸੂਰਤ, ਸਾਰੇ ਕਿਤੇ ਜਿਹੜੀ ਇੰਡਸਟਰੀ ਹੈ ਉਹ ਸ਼ਟ ਡਾਊਨ ਹੋਈ ਹੈ। ਅਤੇ ਜਿਹੜੀ ਫੈਡਰੇਸ਼ਨ ਆਫ ਇੰਡੀਅਨ ਐਕਸਪੋਰਟ ਆਰਗੇਨਾਈਜੇਸ਼ਨ ਹੈ, ਉਹ ਵੀ ਲਗਾਤਾਰ ਕਹਿ ਰਹੀ ਹੈ ਕਿ ਸਰਕਾਰ ਮਦਦ ਕਰੇ। ਸਰਕਾਰ ਤੋਂ ਮਦਦ ਵੀ ਮੰਗ ਰਹੀ ਹੈ, ਪਰ ਕੋਈ ਸਮਝਦਾ ਨਹੀਂ ਰਿਹਾ ਕਿ ਇਹ ਕਿੱਥੇ ਚੀਜ਼ਾਂ ਜਾ ਕੇ ਰੁਕਣਗੀਆਂ ਹਜੇ। ਮਤਲਬ ਮੈਨੂੰ ਲੱਗਦਾ ਗਾ ਕਿ ਕੋਈ ਵੇ ਆਊਟ ਦੋਵਾਂ ਵਾਸਤੇ ਹੀ ਨਹੀਂ ਲੱਗ ਰਿਹਾ, ਕਿਉਂਕਿ ਜੇ ਤੁਸੀਂ ਸਾਫ਼ ਦੇਖੋ, ਬਹੁਤ ਸਾਰੀਆਂ ਚੀਜ਼ਾਂ ਇੱਦਾਂ ਦੀਆਂ ਹੈਗੀਆਂ, ਖਾਸ ਕਰ ਖੇਤੀ ਨਾਲ ਜੁੜੀਆਂ ਹੋਈਆਂ। ਜੇ ਇੰਡੀਅਨ ਮਾਰਕੀਟ ਖੋਲ੍ਹੀ ਜਾਂਦੀ ਹੈ ਅਮਰੀਕਾ ਵਾਸਤੇ, ਤਾਂ ਉਹ ਫਿਰ ਇੰਡੀਆ ਦੇ ਜਿਹੜੇ ਫਾਰਮਰਸ ਨੇ ਉਹ ਚਪੇਟੇ 'ਚ ਆਉਣਗੇ। ਤਾਂ ਦੇਖਦੇ ਹਾਂ ਕਿ ਮਤਲਬ ਇਹਦੇ 'ਚ ਡੈਲੀਗੇਸ਼ਨ ਆਪਸ 'ਚ ਇੱਕ ਗੁਪਤ ਗੱਲਬਾਤ ਤਾਂ ਚੱਲ ਹੀ ਰਹੀ ਹੈ, ਉਹ ਕਿੱਥੇ ਤੱਕ ਪਹੁੰਚਦੀ ਹੈ ਉਹ 'ਤੇ ਹੀ ਨਿਰਭਰ ਕਰੂਗੀ ਕਿ ਕਿਵੇਂ ਚੀਜ਼ਾਂ ਅੱਗੇ ਵਧਣਗੀਆਂ। ਜੀ। ਸੋ ਜੇਕਰ ਆਪਾਂ ਇਸ ਤੋਂ ਅਗਲੀ ਖਬਰ ਤੇ ਚੱਲੀਏ ਤਾਂ ਉਧਰ ਭਾਰਤ ਦੇ ਵਿੱਚ ਕਾਮਨਵੈਲਥ ਗੇਮਸ 2023 ਹੋ ਸਕਦੀਆਂ ਨੇ, ਇਸ ਦੀ ਦਾਅਵੇਦਾਰੀ ਕਰ ਰਿਹਾ ਹੈ ਭਾਰਤ। ਹਾਂ, ਬੇਸਿਕਲੀ 2010 ਦੇ ਦੌਰਾਨ ਇੰਡੀਆ ਦੇ ਵਿੱਚ ਕਾਮਨਵੈਲਥ ਗੇਮ ਹੋਏ ਸੀਗੇ, ਅਤੇ ਹੁਣ ਦੁਬਾਰੇ ਤੋਂ ਮੇਜ਼ਬਾਨੀ ਵਾਸਤੇ ਕਹਿ ਰਿਹਾ ਗਾ ਕਿ ਅਸੀਂ 2030 ਦੀਆਂ ਕਾਮਨਵੈਲਥ ਗੇਮ ਕਰਵਾਉਣਾ ਚਾਹੁੰਦੇ ਹੈਗੇ ਆ। ਅਹਿਮਦਾਬਾਦ ਨੂੰ ਮੁੱਖ ਸੈਂਟਰ ਰੱਖਦਿਆਂ ਹੋਇਆ ਇਹ ਦਾਅਵੇਦਾਰੀ ਪੇਸ਼ ਕੀਤੀ ਗਈ ਹੈਗੀ ਆ। ਅੱਜ ਜਿਹੜੀ ਕੇਂਦਰੀ ਹਕੂਮਤ ਹੈ ਕੈਬਨਿਟ ਦੀ, ਉਹਨੇ ਪ੍ਰਪੋਜ਼ਲ ਦਿੱਤਾ ਹੈਗਾ, ਅਤੇ IOA ਜਿਹੜੀ ਇੰਡੀਅਨ ਓਲੰਪਿਕ ਐਸੋਸੀਏਸ਼ਨ ਹੈ ਉਹ ਇਹਨੂੰ ਪਹਿਲਾਂ ਹੀ ਮਨਜ਼ੂਰੀ ਦੇ ਚੁੱਕੀ ਹੈਗੀ ਆ। ਅਤੇ ਹੁਣ ਇੰਡੀਆ ਵੱਲੋਂ 31 ਅਗਸਤ ਤੱਕ ਫਾਈਨਲ ਜਿਹੜਾ ਬਿਡਿੰਗ ਪ੍ਰਪੋਜ਼ਲ ਹੈ ਉਹ ਭੇਜਿਆ ਜਾਊਗਾ, ਅਤੇ ਨਵੰਬਰ ਤੱਕ ਫੈਸਲਾ ਹੋ ਜਾਊਗਾ ਕਿ 2030 ਦੀ ਜਿਹੜੀ ਕਾਮਨਵੈਲਥ ਦੀ ਹੋਸਟਿੰਗ ਹੈ, ਮੇਜ਼ਬਾਨੀ, ਉਹ ਕਿਹਨੂੰ ਮਿਲੂਗੀ। ਅਤੇ ਲਗਾਤਾਰ ਮਤਲਬ ਇਹ ਗੱਲ ਤਾਂ ਚੱਲ ਹੀ ਰਹੀ ਹੈ ਕਿ ਮਤਲਬ ਜਿਹੜੇ ਜਿਹੜੇ ਸ਼ਹਿਰ ਨੇ ਇਸ ਨੂੰ ਹੋਸਟ ਕਰਨਾ ਚਾਹੁੰਦੇ ਨੇ, ਉਹਨਾਂ ਦੇ ਆਵੇਦਨ ਵੀ ਮੰਗਿਆ ਜਾ ਰਿਹਾ ਗਾ। ਨੈਸ਼ਨਲ ਜਿਹੜੀ ਓਲੰਪਿਕ ਕਮੇਟੀ ਹੈ ਉਹ ਇੱਕ ਪ੍ਰਸਤਾਵ ਮਨਜ਼ੂਰ ਕਰੀ ਚੁੱਕੀ ਹੈਗੀ ਆ, ਬਾਕੀ ਦੇਖ ਵੀ ਰਹੀ ਹੈ ਕਿ ਕਿਵੇਂ ਚੀਜ਼ਾਂ ਹੋਣਗੀਆਂ। ਮਤਲਬ ਜਿਵੇਂ ਹੋਸਟ ਸਿਟੀ ਅਤੇ ਵੈਨਿਊ ਦਾ ਇੰਸਪੈਕਸ਼ਨ, ਉਹ ਸਾਰੀਆਂ ਚੀਜ਼ਾਂ ਨੇ, ਅਤੇ ਇੱਕ ਇਹ ਵੀ ਕਿ ਕਿੰਨੀਆਂ ਚੀਜ਼ਾਂ ਕਰ ਪਾਉਣਗੇ। ਦਰਅਸਲ ਇਹ ਕਿੱਥੋਂ ਨਿਕਲ ਕੇ ਆ ਰਿਹਾ ਗਾ? ਇਹ ਨਿਕਲ ਕੇ ਆ ਰਿਹਾ ਗਾ ਕਿ ਨਰਿੰਦਰ ਮੋਦੀ ਅਕਸਰ ਕਹਿੰਦੇ ਹੁੰਦੇ ਸੀਗੇ ਕਿ ਅਸੀਂ 2036 ਤੱਕ ਇੰਡੀਆ ਦੇ ਵਿੱਚ ਓਲੰਪਿਕ ਗੇਮਾਂ ਕਰਾ ਦਿਆਂਗੇ, ਗੇਮਾਂ ਕਰਾ ਦਿਆਂਗੇ। ਓਲੰਪਿਕ ਗੇਮਸ ਦਾ ਲੈਵਲ ਬਹੁਤ ਜ਼ਿਆਦਾ ਹੈ। ਮੈਨੂੰ ਲੱਗਦਾ ਗਾ ਕਿ ਉਸੇ ਨੂੰ ਕੰਪਨਸੇਟ ਕਰਨ ਵਾਸਤੇ ਕਿ ਹਾਂ ਯਾਰ, ਤੁਸੀਂ ਘੱਟੋ ਘੱਟ ਕਾਮਨਵੈਲਥ ਤੱਕ ਕਰਾ ਲਓ। ਜੇ ਕੱਲ੍ਹ ਨੂੰ ਲੋਕ ਪੁੱਛਣਗੇ ਕਿ 2036 ਤੱਕ ਤਾਂ ਤੁਸੀਂ ਓਲੰਪਿਕ ਦੀ ਮੇਜ਼ਬਾਨੀ ਕਰਨ ਜਾ ਰਹੇ ਸੀਗੇ, ਉਹ ਹਾਸਲ ਹੋਊਗਾ ਜਾਂ ਨਹੀਂ ਹੋਊਗਾ, ਉਹ ਵੀ ਤਾਂ ਇੱਕ ਚੱਕਰ ਹੈ ਨਾ। ਹਾਲਾਂਕਿ 2032 ਤੱਕ ਦੇ ਜਿਹੜੇ ਓਲੰਪਿਕ ਦੇ ਮੇਜ਼ਬਾਨੀ ਤੈਅ ਹੋ ਚੁੱਕੀ ਹੈਗੀ ਆ। ਦੇਖੋ ਇੰਡੀਆ 36 'ਚ ਕਰਾ ਪਾਉਂਦਾ ਗਾ ਕਿ ਨਹੀਂ, ਇਹ ਤਾਂ ਦੇਖਣਾ ਹੀ ਪਊਗਾ। ਅਤੇ ਕਾਮਨਵੈਲਥ 2010 'ਚ ਹੋਇਆ ਸੀਗਾ, 20 ਸਾਲ ਬਾਅਦ ਦੇਖਦੇ ਹਾਂ ਕਿ ਇਹਨਾਂ ਨੂੰ ਮੇਜ਼ਬਾਨੀ ਦਾ ਮੌਕਾ ਮਿਲਦਾ ਜਾਂ ਨਹੀਂ ਮਿਲਦਾ। ਜੇ 2030 'ਚ ਨਹੀਂ ਮਿਲਦਾ ਤਾਂ 2034 'ਚ ਜ਼ਰੂਰ ਲੈਣ ਦੀ ਕੋਸ਼ਿਸ਼ ਕਰਨਗੇ, ਤਾਂ ਕਿ ਉਹ ਜਿਹੜੀ ਓਲੰਪਿਕ ਵਾਲੇ ਇਹਨਾਂ ਦਾ ਖਵਾਬ ਸੀਗਾ, ਉਹਦਾ ਬੁਲਬੁਲਾ ਜੰਮੇ ਨਾ ਫੁੱਟ ਜਾਵੇ। ਉਹਨੂੰ ਕਿਤੇ ਨਾ ਕਿਤੇ ਸੇਵ ਕਰਨ ਵਾਸਤੇ, ਉਸ ਖਾਬ ਨੂੰ ਬਣਾਏ ਰੱਖਣ ਵਾਸਤੇ ਇਹ ਸ਼ਾਇਦ ਕਾਮਨਵੈਲਥ ਦੀ ਮੇਜ਼ਬਾਨੀ ਦੀ ਤਾਂ ਪੂਰੀ ਕੋਸ਼ਿਸ਼ ਕਰਨਗੇ। ਜੀ। ਜੇਕਰ ਅਗਲੀ ਖਬਰ ਤੇ ਚੱਲੀਏ ਤਾਂ ਕੱਲ ਤੁਸੀਂ ਚਾਨਣਾ ਪਾਇਆ ਸੀ ਕਿ ਕਿਸ ਤਰੀਕੇ ਗੁਜਰਾਤ ਦੀਆਂ ਕੁਝ ਬੇਨਾਮੀਆਂ ਜਿਹੀਆਂ ਗੁਮਨਾਮ ਜਿਹੇ ਦਲ ਜਿਹੜੇ ਸੀ, ਉਹਨਾਂ ਨੂੰ ਕਿੰਨੇ 100 ਕਰੋੜ 4300 ਕਰੋੜ ਤੋਂ ਵੀ ਜ਼ਿਆਦਾ ਦਾ ਚੰਦਾ ਮਿਲਦਾ ਹੈ, ਵੋਟ ਚੰਦਾ। ਤੇ ਉਸ ਤੋਂ ਬਾਅਦ ਉਸ ਤੇ ਸਵਾਲ ਕਈ ਤਰ੍ਹਾਂ ਦੇ ਖੜੇ ਹੋਏ ਨੇ, ਤੇ ਹੁਣ ਇਸੇ ਨੂੰ ਲੈ ਕੇ ਰਾਹੁਲ ਗਾਂਧੀ ਹੁਣੀ ਵੀ ਬੋਲੇ ਨੇ। ਉਹ ਚੁਣਾਵ ਆਯੋਗ ਦੇ ਕੋਲੋਂ, ਇਲੈਕਸ਼ਨ ਕਮਿਸ਼ਨ ਦੇ ਕੋਲੋਂ ਇਸ ਦੀ ਜਾਂਚ ਦੀ ਮੰਗ ਕਰ ਰਹੇ ਨੇ। ਕਹਿ ਰਹੇ ਨੇ ਕਿ ਕੀ ਐਫੀਡੇਵਿਟ ਮੰਗੇ ਜਾਣਗੇ ਇਹਨਾਂ ਦੇ ਕੋਲ। ਹਾਂਜੀ, ਬੇਸਿਕਲੀ ਕੱਲ੍ਹ ਆਪਾਂ ਜਿਹੜੀ ਖਬਰ 'ਤੇ ਗੱਲ ਕਰ ਰਹੇ ਸੀਗੇ, ਅਸੀਂ ਕਈ ਥਾਵਾਂ 'ਤੇ ਉਹਨੂੰ ਪਹੁੰਚਾਇਆ ਵੀ, ਜਿਹੜੇ ਕਿਉਂਕਿ ਅਸੀਂ ਵੀ ADR ਨਾਲ ਜੁੜੇ ਹੋਏ ਹਾਂ। ADR ਨੇ ਕਈ ਥਾਵਾਂ 'ਤੇ ਆਪਣੇ ਜਿਹੜੇ ਰਿਪੋਰਟਸ ਦੀ ਫਾਈਂਡਿੰਗ ਸੀਗੀਆਂ ਉਹ ਭੇਜੀਆਂ ਸੀ। ਚਲੋ ਇਹ ਵਧੀਆ ਗੱਲ ਹੈ ਕਿ ਲੀਡਰ ਆਫ ਅਪੋਜੀਸ਼ਨ ਨੇ ਇਸ ਗੱਲ ਨੂੰ ਚੱਕ ਲਿਆ ਹੈਗਾ ਕਿ ਗੁਜਰਾਤ ਦੇ ਵਿੱਚ ਜਿਹੜੇ ਪਾਰਟੀਆਂ ਨੂੰ ਸਿਰਫ 2-2 4-4 ਹਜ਼ਾਰ ਵੋਟਾਂ ਪਈਆਂ, ਉਹਨਾਂ ਕੋਲ 4300 ਕਰੋੜ ਦਾ ਚੰਦਾ ਕਿੱਥੋਂ ਆਇਆ, ਅਤੇ ਕੀ ਉਹਨਾਂ 'ਤੇ ਜਾਂਚ ਬੈਠੂਗੀ, ਕੀ ਚੋਣ ਆਯੋਗ ਉਹਦੇ 'ਤੇ ਇਨਵੈਸਟੀਗੇਸ਼ਨ ਕਰੂਗਾ। ਅਤੇ ਖਰਚ ਉਹਨਾਂ ਨੇ ਸਿਰਫ 39 ਲੱਖ ਰੁਪਇਆ ਦਿਖਾ ਰੱਖਿਆ ਗਾ, ਅਤੇ ਚੰਦਾ ਉਹ 4300 ਕਰੋੜ ਦਾ ਲੈ ਗਏ। ਇੱਕ ਇਹ ਵੱਡੀ ਗੱਲ ਹੈ, ਅਤੇ ਉਹਨਾਂ ਨੇ ਮਤਲਬ ਮੁੱਦੇ ਨੂੰ ਚੁੱਕਿਆ ਗਾ, ਅਤੇ ਦੇਖਦੇ ਹਾਂ ਕਿ ਅੱਗੇ ਬਣਦਾ ਕੀ ਹੈ। ਬਹੁਤ ਅਨਰਜਿਸਟਰਡ ਜੇ ਪਾਰਟੀਆਂ ਨੇ ਜਿਹੜੇ ਗੁਜਰਾਤ ਦੇ ਵਿੱਚ ਠੀਕ ਠਾਕ ਚੰਦਾ ਖਾ ਰਹੀਆਂ ਨੇ। ਇਹਦੇ 'ਚ ਦੇਖੋ, ਜਦੋਂ ਤੱਕ ਸਰਕਾਰ ਪਲਟੀ ਨਹੀਂ ਹੋ ਜਾਂਦੀ, ਜੇ BJP ਦੀ ਸਰਕਾਰ ਆ ਗਈ ਉਸ ਟਾਈਮ ਭਾਵੇਂ ਕੋਈ ਇਹਦੇ 'ਚ ਜਾਂਚ ਬਹਿ ਜੇ, ਹੁਣ ਤਾਂ ਮੈਨੂੰ ਲੱਗ ਨਹੀਂ ਰਿਹਾ ਕਿ ਕੋਈ ਜਾਂਚ ਇਹਦੇ 'ਚ ਬੈਠੂਗੀ, ਇਹਦੇ 'ਤੇ ਬੈਠੂਗੀ। ਜੀ।
ਪਰ ਜਾਂਚ ਹੋਣੀ ਚਾਹੀਦੀ ਹੈ। ਇਹੋ ਜਿਹੀਆਂ ਚੀਜ਼ਾਂ ਜਦੋਂ ਵਾਪਰਦੀਆਂ ਨੇ ਤਾਂ ਸਵਾਲ ਤਾਂ ਜ਼ਰੂਰ ਖੜੇ ਹੁੰਦੇ ਨੇ। ਕੱਲ ਵੀ ਤੁਸੀਂ ਇਹਨਾਂ ਤੇ ਪ੍ਰੋਕਸੀ ਪਾਰਟੀਆਂ ਹੋਣ ਦਾ ਜਾਂ ਫਿਰ ਇੱਕ ਤਰੀਕੇ ਦੇ ਨਾਲ ਸਿਰਫ ਪ੍ਰੋਕਸੀ ਕਰਕੇ ਪੈਸਾ ਇਕੱਠਾ ਕਰਨ ਦਾ ਜ਼ਰੀਆ ਬਣਾਉਣ ਦੇ ਖਦਸ਼ਾ ਜ਼ਾਹਿਰ ਕੀਤਾ ਸੀ। ਬਹੁਤ ਸਾਰੀਆਂ ਹੋਰ ਚੀਜ਼ਾਂ ਵੀ ਹੋ ਸਕਦੀਆਂ ਨੇ। ਸਕੈਮਸ ਨੂੰ ਜਨਤਕ ਕਹਿ ਲਈਏ ਵੀ ਇੱਕ ਤਰੀਕੇ ਵਾਈਟ ਮਨੀ ਚ ਬਦਲਣ ਦਾ ਤਰੀਕਾ ਹੋ ਸਕਦਾ ਹੈ। ਅੱਗੇ ਚੱਲੀਏ ਤਾਂ ਉੱਧਰ ਪੰਜਾਬ ਯੂਨੀਵਰਸਿਟੀ ਦੇ ਵਿੱਚ ਇਲੈਕਸ਼ਨਸ ਦਾ ਦੌਰ ਆ ਚੁੱਕਿਆ ਹੈ। ਲਗਾਤਾਰ ਅਲੱਗ-ਅਲੱਗ ਗੁੱਟ ਜਿਹੜੇ ਨੇ ਆਪਣੇ ਵੱਲੋਂ ਬੰਦਿਆਂ ਨੂੰ ਮੈਦਾਨ 'ਚ ਉਤਾਰ ਰਹੇ ਨੇ। ਪਾਇਓ ਜ਼ਰਾ ਇਸ ਇਲੈਕਸ਼ਨ ਤੇ ਚਾਨਣਾ। ਦੇਖੋ ਪੰਜਾਬ ਯੂਨੀਵਰਸਿਟੀ ਦੇ ਵਿੱਚ ਸਟੂਡੈਂਟ ਚੋਣ ਹੁੰਦੇ ਨੇ ਤੇ ਇਹਦੇ 'ਚ ਅੱਜ ਕੈਂਡੀਡੇਟਸ ਦੇ ਨਾਂ ਲਗਭਗ ਕਲੀਅਰ ਹੋ ਗਏ ਹੈਗੇ ਆ। ਬੇਸਿਕਲੀ ਇਸ ਵਾਰ ਜਿਹੜੀ ਸੰਘ ਦੀ ਪਾਰਟੀ ਹੈ, ਆਰਐਸਐਸ ਦੀ ਜਿਹੜੀ ਪਾਰਟੀ ਹੈ ਏਬੀਵੀਪੀ, ਉਹਨੇ ਜੱਟਾਂ ਦਾ ਮੁੰਡਾ ਲਾਇਆ ਗਾ ਜੀ, ਗੌਰਵਵੀਰ ਸੋਹਲ ਅਧਿਅਕਸ਼ ਪਦ ਵਾਸਤੇ। ਅੱਜ ਮੈਂ ਉੱਥੇ ਹੀ ਸੀਗਾ ਜਦੋਂ ਇਸ ਮੁੰਡੇ ਨੂੰ ਅਨਾਊਂਸ ਕੀਤਾ ਜਾ ਰਿਹਾ ਸੀਗਾ। ਮੈਂ ਵੀ ਹੱਸ ਕੇ, ਮੇਰੇ ਨਾਲ ਪੰਜਾਬ ਦੇ ਲੋਕ ਖੜੇ ਸੀਗੇ, ਮੈਂ ਕਿਹਾ ਦੇਖੋ ਆਰਐਸਐਸ ਵਾਲਿਆਂ ਨੇ ਕਿੰਨੀ ਤਰੱਕੀ ਕਰ ਲਈ, ਹੁਣ ਜੱਟਾਂ ਨੂੰ ਉਹ ਪ੍ਰੈਜ਼ੀਡੈਂਟ ਦੀ ਪੋਸਟ ਤੇ ਚੋਣ ਲੜਾ ਰਹੇ ਨੇ, ਤੇ ਉਹ ਵੀ ਹੱਸਣ ਲੱਗ ਪਏ। ਤੇ ਦੱਸਿਆ ਜਾ ਰਿਹਾ ਗਾ ਕਿ ਆਮ ਆਦਮੀ ਪਾਰਟੀ ਨੇ ਸੁਖਰਾਜ ਸਿੰਘ ਦਾ ਆਮ ਆਦਮੀ ਪਾਰਟੀ ਨੇ ਮਨਕੀਰਤ ਸਿੰਘ ਦਾ ਨਾਂ ਫਾਈਨਲ ਕੀਤਾ ਹੈਗਾ। ਬਾਕੀ ਨਵਪ੍ਰੀਤ ਕੌਰ ਅੰਬੇਦਕਰ ਸਟੂਡੈਂਟ ਫੋਰਮ ਤੋਂ ਲੜ ਰਹੇ ਨੇ ਜੀ। ਤੇ ਹੋਰ ਵੀ ਕਈ ਪਾਰਟੀਆਂ ਹੈਗੀਆਂ। ਐਨਐਸਯੂਆਈ ਨੇ ਵੀ ਪ੍ਰਭਜੋਤ ਸਿੰਘ ਨਾਂ ਦੇ ਇੱਕ ਸਰਦਾਰ ਮੁੰਡੇ ਨੂੰ ਕੈਂਡੀਡੇਟ ਲਾਇਆ ਗਾ। ਤੇ ਦੇਖੋ ਇਸ ਵਾਰ ਹਾਲਾਂਕਿ ਇੱਕ ਗੱਲ ਇਹ ਹੈ ਕਿ ਜਿਹੜੀ ਸਿੱਖ ਸਿਆਸਤ ਨਾਲ ਜੁੜੀ ਹੋਈ ਜਿਹੜੀ ਜਥੇਬੰਦੀ ਨੇ, ਸੱਤ ਜਥੇਬੰਦੀ, ਉਹਨਾਂ ਦੇ ਕੈਂਡੀਡੇਟ ਤੇ ਹਜੇ ਓਬਜੈਕਸ਼ਨ ਲਾ ਰੱਖਿਆ ਗਾ ਪੰਜਾਬ ਯੂਨੀਵਰਸਿਟੀ ਨੇ। ਦੇਖੋ ਕਿ ਉਹ ਕਲੀਅਰ ਹੁੰਦਾ ਗਾ ਕਿ ਨਹੀਂ ਹੁੰਦਾ। ਜੇ ਕਲੀਅਰ ਹੁੰਦਾ ਗਾ ਤੇ ਉਹ ਵਾਈਸ ਪ੍ਰੈਜ਼ੀਡੈਂਟ ਦੀ ਪੋਸਟ ਤੇ ਚੋਣ ਲੜ ਰਹੇ ਨੇ, ਉਹਨਾਂ ਦਾ ਤਾਂ ਮੈਨੂੰ ਲੱਗਦਾ ਗਾ ਕਿ ਵਧੀਆ ਮਾਰਜਨ ਨਾਲ ਉਹ ਜਿੱਤ ਜਾਣਗੇ। ਉਹਦਾ ਪ੍ਰੈਜ਼ੀਡੈਂਟ ਦੀ ਪੋਸਟ ਤੇ ਇਸ ਵਾਰ ਐਨਐਸਯੂਆਈ ਦੇ ਜ਼ਿਆਦਾ ਚਾਂਸ ਨੇ। ਤੇ ਏਬੀਵੀਪੀ ਵੀ ਮਤਲਬ ਵਧੀਆ ਫਾਈਟ ਦੇ ਸਕਦੀ ਹੈ, ਕਿਉਂਕਿ ਉਹਨਾਂ ਨੇ ਇੱਕ ਤਾਂ ਕੈਂਡੀਡੇਟ ਜਿਹੜਾ ਹੈਗਾ ਉਹ ਪੰਜਾਬੀ ਲਾਇਆ ਗਾ, ਤੇ ਡਿਪਾਰਟਮੈਂਟ ਉਹਨਾਂ ਨੇ ਦਿੱਤਾ ਲਾਅ ਡਿਪਾਰਟਮੈਂਟ, ਜਿਹੜਾ ਕਿ ਪੰਜਾਬ ਯੂਨੀਵਰਸਿਟੀ ਦੇ ਵਿੱਚ ਵੱਡਾ ਡਿਪਾਰਟਮੈਂਟ ਮੰਨਿਆ ਜਾਂਦਾ ਗਾ। ਤੇ ਦੇਖਦੇ ਹਾਂ ਕਿ ਮਤਲਬ ਬਣਦਾ ਕੀ ਹੈ ਇਹਦੇ 'ਚ। ਮਸਲ ਪਾਵਰ ਦੀ ਪੋਲਿਟਿਕਸ ਹੈ ਜ਼ਿਆਦਾ, ਇੱਥੇ ਆਈਡੀਓਲੋਜੀ ਦਾ ਤਾਂ ਲੈਣਾ ਦੇਣਾ ਨਹੀਂ। ਮੈਂ ਦੇਖ ਰਿਹਾ ਸੀਗਾ ਕਿ ਜਿਹੜੀ ਇੱਕ ਨਵੀਂ ਜਨਰੇਸ਼ਨ ਯੂਨੀਵਰਸਿਟੀਆਂ 'ਚ ਆਈ ਹੈਗੀ ਆ, ਖਾਸ ਕਰ ਪੰਜਾਬ ਯੂਨੀਵਰਸਿਟੀ, ਉਹ ਤਾਂ ਜੈਨਜੀ ਕਿਸਮ ਦੀ ਜਨਰੇਸ਼ਨ ਹੈਗੀ ਆ। ਉਹ ਬਾਲੀਆਂ ਟੱਕਰਾਂ ਨਹੀਂ ਮਾਰਦੀ ਆਈਡੀਓਲੋਜੀਕਲ। ਅੱਜ ਤੋਂ 15-20 ਸਾਲ ਪਹਿਲਾਂ ਜਿਸ ਕਿਸਮ ਦਾ ਮਾਹੌਲ ਕੈਂਪਸ 'ਚ ਹੁੰਦਾ ਸੀ, ਉਸ ਕਿਸਮ ਦਾ ਮਾਹੌਲ ਹਜੇ ਹੈ ਨਹੀਂ। ਦੇਖਦੇ ਹਾਂ, ਮਤਲਬ ਬਾਕੀ ਤਾਂ 3 ਸਤੰਬਰ ਨੂੰ ਰਿਜ਼ਲਟ ਆਣੇ, ਚੋਣ ਹੋਊਗਾ ਤੇ ਉਸੇ ਦਿਨ ਰਿਜ਼ਲਟ ਆਣਗੇ। ਤੇ ਬਾਕੀ ਉੱਥੇ ਸਿਰਫ ਪੰਜਾਬ 'ਚ ਇੱਕੋ ਯੂਨੀਵਰਸਿਟੀ ਹੈ ਜਿੱਥੇ ਇਲੈਕਸ਼ਨ ਹੁੰਦੇ ਨੇ, ਤੇ ਸਾਰਿਆਂ ਦੀ ਨਿਗਾਹ ਹੈਗੀ ਆ ਕਿ ਕਿਹੜੀ ਧਿਰ ਉੱਥੇ ਬਾਜੀ ਮਾਰੂਗੀ। ਜੀ, ਇਸ ਤੋਂ ਚੱਲੀਏ ਤਾਂ ਅੱਗੇ ਚੱਲੀਏ ਤਾਂ ਉਧਰ ਜੰਮੂ ਦੇ ਵਿੱਚ ਬਾਰਿਸ਼ ਨੇ ਸਾਰੇ ਹੀ ਰਿਕਾਰਡ ਤੋੜ ਦਿੱਤੇ ਨੇ। 115 ਸਾਲ ਪੁਰਾਣੇ ਰਿਕਾਰਡ ਟੁੱਟ ਚੁੱਕੇ ਨੇ ਮੀਂਹ ਦੇ ਨਾਲ। ਪੰਜਾਬ ਦੇ ਵਿੱਚ ਵੀ ਇਸ ਸਮੇਂ ਹਾਲ ਬਦ ਤੋਂ ਬੱਤਰ ਹੁੰਦੇ ਜਾ ਰਹੇ ਨੇ। ਕਿਤੇ ਪੰਜਾਬ ਦੇ ਵਿੱਚ ਗੁਰਦਾਸਪੁਰ 'ਚ ਖਬਰ ਆਉਂਦੀ ਹੈ ਕਿ ਨਵੋਦਿਆ ਸਕੂਲ ਜਿਹੜਾ ਉਸ ਦੇ ਵਿੱਚ 400 ਟੀਚਰ ਫਸ ਜਾਂਦੇ ਨੇ ਜਦੋਂ ਅਚਾਨਕ ਪਾਣੀ ਚੜ੍ਹ ਆਉਂਦਾ ਹੈ। ਫਿਰ ਉਹਨਾਂ ਨੂੰ ਰੈਸਕਿਊ ਕਰਨ ਦੇ ਲਈ ਟੀਮਾਂ ਲਗਾਈਆਂ ਜਾਂਦੀਆਂ ਨੇ। ਉਧਰ ਤਾਰੋਂ ਪਾਰ ਜੇਕਰ ਗੱਲ ਕਰ ਲਈਏ, ਕਰਤਾਰਪੁਰ ਸਾਹਿਬ ਦੇ ਵਿੱਚ ਵੀ ਕਾਫੀ ਪਾਣੀ ਆ ਚੁੱਕਿਆ। ਇੱਧਰੋਂ ਕੋਰੀਡੋਰ ਵੀ ਡੁੱਬ ਚੁੱਕਿਆ ਕਰਤਾਰਪੁਰ ਸਾਹਿਬ ਵਾਲਾ। ਹਾਂਜੀ, ਦੇਖੋ ਅੱਜ ਆਪਾਂ ਥੋੜ੍ਹਾ ਟਾਈਮ ਇਹਦੇ 'ਤੇ ਵੱਧ ਲਾਵਾਂਗੇ। ਪੰਜਾਬ ਦੇ ਵਿੱਚ ਖਾਸੀ ਤਬਾਹੀ ਦਾ ਮੰਜ਼ਰ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ ਹੈਗਾ। ਜਿਹੜੇ ਲਗਭਗ ਇਸ ਟਾਈਮ ਪੰਜਾਬ ਦਾ ਹਰ ਜ਼ਿਲ੍ਹਾ ਕਿਤੇ ਨਾ ਕਿਤੇ ਪ੍ਰਭਾਵਿਤ ਹੈਗਾ ਹੜ੍ਹ ਕਰਕੇ। ਤੇ ਮੈਂ ਜਿਹੜੀ ਗੱਲ ਕਰ ਰਿਹਾ ਪਹਿਲੇ ਜੰਮੂ ਦੀ ਗੱਲ ਕਰ ਲੈਂਦੇ ਹਾਂ, ਕਿਉਂਕਿ ਜੰਮੂ ਦਾ ਪਾਣੀ ਵੀ ਇੱਧਰ ਪੰਜਾਬ 'ਚ ਹੀ ਆਉਂਦਾ ਗਾ ਰੁੜ ਕੇ। ਤੇ ਜੰਮੂ ਦੇ ਵਿੱਚ 115 ਸਾਲ ਪੁਰਾਣਾ ਰਿਕਾਰਡ ਟੁੱਟ ਗਿਆ ਹੈਗਾ। 24 ਘੰਟਿਆਂ ਅੰਦਰ 300 ਮਿਲੀਮੀਟਰ ਮੀਂਹ ਪਿਆ ਗਾ ਜੀ, ਜਿਹੜਾ ਕਿ ਬਹੁਤ ਜ਼ਿਆਦਾ ਮੀਂਹ ਹੁੰਦਾ ਗਾ। ਤੇ ਪੰਜਾਬ ਦੀਆਂ ਸਾਰੀਆਂ ਜਿਹੜੀਆਂ ਨਦੀਆਂ ਨੇ, ਦਰਿਆ ਨੇ, ਸਾਰੇ ਉਫਾਨ 'ਤੇ ਹੈਗਾ। ਜਿਹੜੇ ਬੰਨ੍ਹ ਹੈਗੇ ਆ ਉਹਨਾਂ ਤੋਂ ਪਾਣੀ ਛੱਡਿਆ ਜਾ ਰਿਹਾ ਗਾ ਲਗਾਤਾਰ। ਪਠਾਨਕੋਟ, ਗੁਰਦਾਸਪੁਰ, ਤਰਨਤਾਰਨ, ਹੁਸ਼ਿਆਰਪੁਰ, ਕਪੂਰਥਲਾ, ਫਿਰੋਜ਼ਪੁਰ, ਫਾਜ਼ਿਲਕਾ, ਸਾਰਿਆਂ ਦੇ ਵਿੱਚ ਹੜ੍ਹ ਆਏ ਹੋਏ। ਜਿੰਨੇ ਵੀ ਜ਼ਿਲ੍ਹੇ ਮੈਂ ਦੱਸ ਰਿਹਾ ਗਾ, ਗੁਰਦਾਸਪੁਰ ਦਾ ਜਿਹੜਾ ਦਾਬੂਦੀ ਨਵੋਦ ਸਕੂਲ ਹੈ, ਉੱਥੇ 400 ਬੱਚੇ ਫਸੇ ਹੋਏ ਸੀ। 5 ਫਿਟ ਤੱਕ ਪਾਣੀ ਉੱਥੇ ਭਰ ਗਿਆ ਸੀਗਾ, ਗਰਾਊਂਡ ਫਲੋਰ ਤੱਕ ਪਾਣੀ ਭਰ ਗਿਆ ਸੀਗਾ। ਬਾਅਦ 'ਚ ਫਸਟ ਫਲੋਰ 'ਤੇ ਬੱਚਿਆਂ ਨੂੰ ਸ਼ਿਫਟ ਕੀਤਾ ਗਿਆ, ਬਾਅਦ 'ਚ ਰੈਸਕਿਊ ਕੀਤਾ ਗਿਆ। ਐਨਡੀਆਰਐਫ ਦੀਆਂ ਟੀਮਾਂ ਲਾ ਕੇ, ਇੰਡੀਅਨ ਆਰਮੀ ਲਾ ਕੇ ਉਹਨਾਂ ਨੂੰ ਰੈਸਕਿਊ ਕੀਤਾ ਗਿਆ ਹੈਗਾ। ਤੇ ਪੰਜਾਬ 'ਚ 30 ਅਗਸਤ ਤੱਕ ਜਿਹੜੇ ਹੜ੍ਹ ਪ੍ਰਭਾਵਿਤ ਡਿਸਟ੍ਰਿਕਟ ਨੇ, ਸਕੂਲ ਬੰਦ ਰੱਖਣ ਦੇ ਆਦੇਸ਼ ਪਾਰਿਤ ਕਰ ਦਿੱਤੇ ਗਏ ਹਨ। ਰਾਵੀ ਦਰਿਆ ਦੇ ਵਿੱਚ ਕਰਤਾਰਪੁਰ ਸਾਹਿਬ ਹੜ੍ਹ ਆਉਣ ਕਰਕੇ ਕਰਤਾਰਪੁਰ ਸਾਹਿਬ ਕੋਰੀਡੋਰ ਵੀ ਡੁੱਬਿਆ ਹੋਇਆ ਗਾ। ਤਕਰੀਬਨ 7 ਫਿਟ ਤੱਕ ਪਾਣੀ ਭਰਿਆ ਹੋਇਆ ਗਾ।
ਯਾਨੀ ਕਿ ਜਿਹੜਾ ਇੱਕ ਇਨਸਾਨ ਹੁੰਦਾ ਗਾ ਉਹਦੀ ਆਮ ਜਿਹੜੀ ਲੰਬਾਈ ਹੁੰਦੀ ਹੈ 5 ਫੁੱਟ 10 ਇੰਚ 6 ਫੁੱਟ ਪੰਜਾਬ ਦਾ, ਕਿਉਂਕਿ ਲੰਬਾ ਇੱਕ ਜੇ ਲੰਬੇ ਇੱਕ ਬੰਦੇ ਦੀ ਗੱਲ ਕਰੀਏ ਤਾਂ ਉੱਥੇ ਪਾਣੀ ਭਰਿਆ ਹੋਗਾ 7 ਫੁੱਟ, ਯਾਨੀ ਕਿ ਜੇ ਬੰਦਾ ਉੱਥੇ ਜਾਊਗਾ ਤਾਂ ਪੂਰਾ ਡੁੱਬ ਜੂਗਾ, ਇੰਨਾ ਪਾਣੀ ਉੱਥੇ ਲਗਾਤਾਰ ਭਰਿਆ ਹੋਇਆ ਗਾ। ਤੇ ਉਹ ਜਿਹੜੀ ਸੜਕ ਹੈ ਪੂਰੀ ਕਰਤਾਰਪੁਰ ਕੋਰੀਡੋਰ ਵਾਲੀ, ਤਕਰੀਬਨ 4.5 ਕਿਲੋਮੀਟਰ ਦੀ ਸੜਕ ਹੈ, ਉਹ ਸਾਰੀ ਡੁੱਬੀ ਹੋਈ ਹੈ ਜੀ। ਤੇ ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਕਿ ਪਠਾਨਕੋਟ ਦੇ ਵਿੱਚ ਜਿਹੜਾ ਮਾਧੋਪੁਰ ਹੈਡਵਰਕ ਹੈ, ਉੱਥੇ ਵੀ ਇੰਡੀਅਨ ਆਰਮੀ ਲਾਈ ਹੋਈ ਹੈ। 3 ਨਾਗਰਿਕਾਂ ਨੂੰ ਉੱਥੋਂ ਉਹ ਹੈਡਵਰਕਸ 'ਚ ਫਸ ਗਏ ਸੀਗੇ, ਉਹਨਾਂ ਨੂੰ ਰੈਸਕਿਊ ਕੀਤਾ ਹੈਗਾ ਤੇ ਉਹ ਵੀਡੀਓ ਸ਼ੇਅਰ ਵੀ ਕੀਤਾ ਗਿਆ ਹੈਗਾ। ਹਿਮਾਚਲ ਦੀ ਜਿਹੜੀ ਓਲਡ ਮਨਾਲੀ ਹੈ, ਉਹਨੂੰ ਸਾਰੇ ਓਲਡ ਮਨਾਲੀ ਨੂੰ ਜਿਹੜਾ ਦਰਿਆ ਹੈਗਾ ਉਹ ਬਾਹ ਲੈ ਗਿਆ। ਤੇ ਸਾਰਾ ਇਹ ਆਪਾਂ ਕਹਿ ਲਈਏ ਕਿ ਹਿਮਾਚਲ, ਹਰਿਆਣਾ, ਪੰਜਾਬ ਇਸ ਟਾਈਮ ਆਪਾਂ ਨੂੰ ਦਿਖ ਰਿਹਾ ਹੈਗਾ ਕਿ ਇੱਥੇ ਬਹੁਤ ਜ਼ਿਆਦਾ ਦਿੱਕਤ ਆ ਰਹੀਆਂ ਨੇ। ਜੰਮੂ ਦੇ ਵਿੱਚ ਵੈਸ਼ਨੋ ਦੇਵੀ ਦੇ ਵਿੱਚ ਜਿਹੜੀ ਲੈਂਡਸਲਾਈਡ ਹੋਈ ਸੀ, ਉੱਥੇ ਡੈਥ ਟੋਲ ਹੈਗਾ ਉਹ 32 ਪਹੁੰਚ ਗਿਆ ਹੈਗਾ। 32 ਲੋਕਾਂ ਦੀ ਜਿਹੜੀ ਡੈੱਡ ਬੋਡੀ ਕੱਢੀਆਂ ਜਾ ਚੁੱਕੀਆਂ ਨੇ। ਹਜੇ ਵੀ ਦੱਸਿਆ ਜਾ ਰਿਹਾ ਹੈਗਾ ਕਿ ਤਕਰੀਬਨ 100 ਜਿਹੜੇ ਲੋਕ ਨੇ ਉਹ ਲਾਪਤਾ ਨੇ ਜੰਮੂ ਦੇ ਵਿੱਚ, ਕਸ਼ਮੀਰ ਦੇ ਵਿੱਚ ਅਤੇ ਹਿਮਾਚਲ ਦੇ ਵਿੱਚ, ਤੇ ਉਹਨਾਂ ਨੂੰ ਵੀ ਰੈਸਕਿਊ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜੇ ਆਪਾਂ ਗੱਲ ਕਰ ਲਈਏ ਪੰਜਾਬ ਦੀ, ਤਾਂ ਪੰਜਾਬ ਦੇ ਰਾਵੀ ਜਿਹੜਾ ਦਰਿਆ ਹੈਗਾ ਉਹਦੇ ਫਲੱਡ ਗੇਟ ਵੀ ਟੁੱਟ ਗਏ ਹੈਗੇ, ਮਤਲਬ ਇੰਨਾ ਓਵਰਫਲੋ ਹੋ ਗਿਆ ਹੈਗਾ ਤੇ ਜੀ ਉਹਦੇ ਕਰਕੇ ਮਤਲਬ ਬਹੁਤ ਨੁਕਸਾਨ ਹੋਇਆ ਗਾ। ਕਈ ਜਿਹੜੇ ਪਿੰਡ ਨੇ ਉਹ ਹੜ੍ਹ ਦੇ ਚਪੇਟ 'ਚ ਹੈਗੇ ਆ। ਜੀ 50 ਬੰਦੇ ਹਜੇ ਵੀ ਉੱਥੇ ਫਸੇ ਹੋਏ ਨੇ ਪਠਾਨਕੋਟ ਦੇ ਵਿੱਚ, ਤੇ ਉਹਨਾਂ ਨੂੰ ਰੈਸਕਿਊ ਕਰਨ ਵਾਸਤੇ ਆਰਮੀ ਸੱਦੀ ਹੋਈ ਹੈ। 45 ਜਿਹੜੀ ਟ੍ਰੇਨਾਂ ਨੇ ਉਹ ਰੋਕੀਆਂ ਜਾ ਚੁੱਕੀਆਂ ਨੇ। ਤੇ ਜੇ ਆਪਾਂ ਗੱਲ ਕਰ ਲਈਏ ਮਤਲਬ ਮਾਧੋਪੁਰ ਹੈਡਵਰਕਸ ਦੀ, ਉੱਥੇ ਫਲੱਡ ਗੇਟ ਟੁੱਟਿਆ ਸੀਗਾ ਤੇ ਉਫਾਨ ਬਹੁਤ ਜ਼ਿਆਦਾ ਸੀਗਾ ਤੇ 50 ਬੰਦੇ ਉੱਥੇ ਫਸੇ ਹੋਏ ਨੇ। ਤੇ ਜੀ ਬਾਕੀ ਜੇ ਆਪਾਂ ਗੱਲ ਕਰ ਲਈਏ ਅੰਮ੍ਰਿਤਸਰ ਦੇ ਵਿੱਚ ਵੀ ਬੰਨ ਟੁੱਟ ਗਿਆ ਹੈਗਾ, ਉੱਥੇ 15 ਪਿੰਡਾਂ ਦੇ ਵਿੱਚ ਪਾਣੀ ਵੜ ਗਿਆ ਹੈਗਾ। NDRF ਅਤੇ ਜਿਹੜਾ ਪ੍ਰਸ਼ਾਸਨ ਹੈ ਉਹ ਲੱਗਿਆ ਹੋਇਆ ਹੈਗਾ। ਜਿਹੜੀ ਕਸ਼ਤੀਆਂ ਹੁੰਦੀਆਂ ਨੇ, ਕਸ਼ਤੀਆਂ ਤੋਂ ਲੋਕਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈਗਾ। ਅੰਮ੍ਰਿਤਸਰ ਅਜਨਾਲਾ, ਇਹ ਦੋ ਇਸ ਕਿਸਮ ਦੇ ਆਪਾਂ ਕਹਿ ਲਓ ਉੱਥੇ ਜਿਹੜਾ ਤੁਸੀਂ ਬੰਨ ਕਹਿੰਦੇ ਆ ਉਹ ਟੁੱਟਿਆ ਹੋਇਆ ਹੈਗਾ, ਇਸ ਕਰਕੇ ਪਾਣੀ ਉੱਥੇ ਭਰ ਰਿਹਾ ਹੈਗਾ। ਜਿਹੜੀ ਡਿਪਟੀ ਕਮਿਸ਼ਨਰ ਹੈ ਸਾਕਸ਼ੀ ਸਾਹਨੀ, ਉਹ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਅੱਜ ਸੀਗੀ ਤੇ ਉਹਦੇ ਵੀ ਗੋਡੇ ਗੋਡੇ ਪਾਣੀ ਆਇਆ ਹੋਇਆ ਸੀ। ਸੜਕ ਤੇ ਜਦੋਂ ਉੱਚੀ ਥਾਵਾਂ ਸੀ ਉੱਥੇ ਉਹਨਾਂ ਪਾਣੀ ਆਇਆ ਹੋਇਆ ਸੀ। ਅਜਨਾਲਾ, ਰਾਮਦਾਸ ਦੇ ਆਲੇ ਦੁਆਲੇ ਜਿਹੜੇ ਪਿੰਡ ਨੇ, ਤਕਰੀਬਨ 15-16 ਪਿੰਡ ਅਜਨਾਲੇ ਦੇ ਨੇੜੇ ਤੇੜੇ ਉਹ ਪ੍ਰਭਾਵਿਤ ਹਨ। ਜੇ ਆਪਾਂ ਫਾਜ਼ਿਲਕਾ ਦੀ ਗੱਲ ਕਰ ਲਈਏ, ਸਤਲੁਜ ਨੇ ਵੀ ਉੱਥੇ ਖਾਸਾ ਕਹਿਰ ਮਚਾਇਆ ਹੋਇਆ ਹੈਗਾ। ਸਤਲੁਜ ਦਰਿਆ ਨੇ ਲਗਭਗ ਜਿਹੜਾ ਸਰਹੱਦੀ ਇਲਾਕਾ ਹੈਗਾ ਇੰਡੀਆ ਪਾਕਿਸਤਾਨ ਦਾ, ਉਹ ਸਾਰਾ ਹੀ ਡੁਬੋ ਰੱਖਿਆ ਹੈਗਾ। ਤੇ ਮਤਲਬ ਕਈ ਬੱਚੇ ਵੀ ਫਸੇ। ਇੱਕ 16 ਸਾਲ ਦਾ ਮੁੰਡਾ ਫਸ ਗਿਆ ਸੀਗਾ, ਉਹਦੀ ਵੀਡੀਓ ਤੁਸੀਂ ਦੇਖੀਆਂ ਹੋਣਗੀਆਂ, ਤੇ ਉਹਨੂੰ ਫਿਰ NDRF ਦੀ ਟੀਮ ਨੇ ਰੈਸਕਿਊ ਕੀਤਾ ਹੈਗਾ। ਤਕਰੀਬਨ ਜਿਹੜਾ ਹੁਸੈਨੀ ਵਾਲਾ ਹੈਡਵਰਕਸ ਹੈ, ਉੱਥੋਂ 2,20,000 ਕਿਊਸਿਕ ਪਾਣੀ ਛੱਡਿਆ ਜਾ ਚੁੱਕਿਆ ਹੈਗਾ। ਫਿਰ ਵੀ ਜਿਹੜਾ ਇਹ ਸਾਰਾ ਇਲਾਕਾ ਹੈਗਾ, ਬਾਰਡਰ ਇਲਾਕਾ, ਉਹ ਸਾਰਾ ਪਾਣੀ ਨਾਲ ਭਰਿਆ ਹੋਇਆ ਹੈਗਾ। ਮਾਨਸਾ ਦੇ ਵਿੱਚ ਵੀ ਡਰੇਨ ਦਾ ਬੰਨ ਟੁੱਟ ਗਿਆ ਸੀਗਾ ਤੇ ਉੱਥੇ ਵੀ ਕਈ ਪਿੰਡਾਂ ਦੇ ਵਿੱਚ ਹੜ੍ਹ ਆ ਗਏ ਹੈਗੇ ਆ। ਤੇ ਜਿਹੜਾ ਘੱਗਰ ਦਰਿਆ ਹੈਗਾ, ਉਹਦੇ 'ਚ ਵੀ ਫਲੈਸ਼ ਫਲੱਡ ਦੀ ਘਟਨਾਵਾਂ ਦੇਖਣ ਨੂੰ ਮਿਲ ਰਹੀਆਂ ਨੇ ਆਪਾਂ ਨੂੰ। ਤੇ ਜੇ ਆਪਾਂ ਜਿਹੜੀ ਗੱਲ ਵੀ ਕਰ ਰਹੇ ਸੀਗੇ, ਕੱਲ ਜਿਹੜਾ ਇੱਥੇ ਨਿਊ ਚੰਡੀਗੜ੍ਹ ਦੇ ਲਵੇ ਜਿਹੜਾ ਪੁਆਧ ਦਾ ਇਲਾਕਾ ਹੈਗਾ, ਜਿੱਥੇ ਪਟਿਆਲਾ, ਕੀ ਰਾਓ, ਇਸ ਕਿਸਮ ਦੇ ਚੋ ਵਗਦੇ ਨੇ, ਇੱਥੇ ਮੁੱਲਾਂਪੁਰ ਇੱਕ ਪਿੰਡ ਪੈਂਦਾ ਹੈਗਾ ਤੇ ਮੁੱਲਾਂਪੁਰ ਦੇ ਲਵੇ ਇੱਕ ਚੋ ਹੈਗਾ। ਉੱਥੇ ਕੁਝ ਬੱਚੇ ਸੀਗੇ, ਉਹ ਆਫਰੋਡਿੰਗ ਵਗੈਰਾ ਕਰਨ ਵਾਸਤੇ ਆਏ ਸੀਗੇ ਤੇ ਉਹਨਾਂ ਦੀਆਂ ਗੱਡੀਆਂ ਵੀ ਰੁੜ ਗਈਆਂ ਤੇ ਐਂਡੇਵਰ, ਜੀਪਾਂ, ਬਹੁਤ ਨੁਕਸਾਨ, ਕਿਉਂਕਿ ਫਲੈਸ਼ ਫਲੱਡ ਦੀਆਂ ਘਟਨਾਵਾਂ ਹੁਣ ਜਿਹੜੇ ਲੋਅਰ ਸਵਾਲਿਕ ਫੁੱਟਹਿਲ ਹੈ, ਯਾਨੀ ਕਿ ਜਿਹਨੂੰ ਆਪਾਂ ਕੰਢੀ ਦਾ ਇਲਾਕਾ ਵੀ ਕਹਿੰਦੇ ਹਾਂ। ਤੁਸੀਂ ਹੁਸ਼ਿਆਰਪੁਰ ਤੋਂ ਸ਼ੁਰੂ ਹੋ ਜਾਓ ਤੇ ਪਠਾਨਕੋਟ ਹੁਸ਼ਿਆਰਪੁਰ ਤੋਂ ਸ਼ੁਰੂ ਹੋ ਜਾਓ ਤੇ ਬਿਲਕੁਲ ਆਪਣੇ ਇੱਥੇ ਤੱਕ ਚੰਡੀਗੜ੍ਹ ਤੱਕ ਇਹ ਜਿਹੜਾ ਲੋਅਰ ਫੁੱਟਹਿਲ ਆਉਂਦਾ ਗਾ, ਜਿਹਦੇ 'ਚ ਰੋਪੜ ਸ਼ਹਿਰ ਵੀ ਲੱਗਦਾ ਗਾ, ਅਨੰਦਪੁਰ ਸਾਹਿਬ ਦਾ ਇਲਾਕਾ, ਜੇ ਆਪਾਂ ਗੱਲ ਅੱਗੇ ਨੰਗਲ ਡੈਮ ਵਾਲਾ ਜਿਹੜਾ ਇਲਾਕਾ ਹੈਗਾ, ਫਿਰ ਹੁਸ਼ਿਆਰਪੁਰ ਡਿਸਟ੍ਰਿਕਟ ਦੇ ਲਵੇ ਜਿੰਨਾ ਵੀ ਇਲਾਕਾ ਹੈਗਾ ਜਿਹੜਾ ਹਿਮਾਚਲ ਨਾਲ ਬਾਰਡਰ ਲੱਗਦਾ ਗਾ, ਪਠਾਨਕੋਟ ਵਾਲਾ ਇਲਾਕਾ, ਇਹ ਸਾਰਾ ਹੀ ਇਸ ਟਾਈਮ ਫਲੈਸ਼ ਫਲੱਡ ਨਾਲ ਪ੍ਰਭਾਵਿਤ ਹਨ। ਇੱਥੇ ਜਿੰਨੇ ਵੀ ਚੋਅ ਨੇ ਜਿਹੜੇ ਅੱਗੇ ਜਾ ਕੇ ਦਰਿਆਵਾਂ ਨੂੰ ਮਿਲਦੇ ਨੇ, ਉਹ ਸਾਰੇ ਪੂਰੇ ਭਰੇ ਚੱਲ ਰਹੇ ਨੇ। ਕਦੇ ਕਿੱਥੇ ਵੀ ਫਲੈਸ਼ ਫਲੱਡ ਹੁੰਦਾ ਗਾ, ਇੱਕੋ ਲਖਤੇ ਚੋਅ ਜਾਂ ਫਿਰ ਦਰਿਆ ਦੇ ਵਿੱਚ ਪਾਣੀ ਆ ਜਾਣਾ, ਉਹ ਆਪਾਂ ਨੂੰ ਲਗਾਤਾਰ ਦੇਖਣ ਨੂੰ ਮਿਲ ਰਿਹਾ ਹੈਗਾ। ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਦੀ ਤੁਸੀਂ ਡਰੋਨ ਫੁਟੇਜ ਵੀ ਦੇਖ ਰਹੇ ਹੈਗੇ ਹੋ। ਪੰਜਾਬ ਵਾਸਤੇ ਪ੍ਰੇ ਵੀ ਕਰੋ। ਈਵਨ ਪਠਾਨਕੋਟ ਤੋਂ ਜਿਹੜਾ ਜੰਮੂ ਜਾਣ ਵਾਲਾ ਰਾਹ ਸੀਗਾ, ਉੱਥੇ ਇੱਕ ਪੁਲ ਸੀਗਾ, ਉਹ ਵੀ ਡਿੱਗਿਆ ਸੀਗਾ, ਉਹਦੀ ਵੀ ਤੁਸੀਂ ਵੀਡੀਓਜ਼ ਦੇਖ ਲਈਆਂ ਹੋਣਗੀਆਂ।
ਤਾਂ ਮਤਲਬ ਇੱਕ ਪੂਰਾ ਆਪਾਂ ਕਹਿ ਲਈਏ ਕਿ ਬਹੁਤ ਮਾੜਾ ਹਾਲ ਹੈ ਆਪਣੇ ਸੈਂਟਰਲ ਪੰਜਾਬ ਦੇ ਵਿੱਚ। ਗੁਰਪ੍ਰੀਤ, ਤੁਸੀਂ ਵੀ ਬੈਠੇ ਹੋਏ ਹੋ, ਤੁਸੀਂ ਵੀ ਜਲੰਧਰ ਤੋਂ ਸੁਲਤਾਨਪੁਰ ਲੋਧੀ ਵੱਲ ਤੇ ਹੋਰ ਕਈ ਥਾਵਾਂ ਵੱਲ ਮੂਵ ਕੀਤਾ ਹੈਗਾ, ਕਈ ਥਾਵਾਂ ਤੇ ਗਏ ਹੋ, ਤੁਸੀਂ ਵੀ ਦੱਸੋ ਕਿ ਕੀ ਹਾਲ ਇਸ ਟਾਈਮ ਹੜ੍ਹ ਨੇ ਕਰ ਰੱਖੇ ਨੇ। ਜੀ ਅੱਜ ਵੈਸੇ ਤਾਂ ਮੁੱਖ ਮੰਤਰੀ ਸਾਹਿਬ ਨੇ ਜਿੱਦਾਂ ਤੁਸੀਂ ਦੱਸਿਆ ਕਿ ਉਧਰੋਂ ਚੇਨਈ ਤੋਂ ਵਾਪਸ ਆ ਕੇ ਇਡਲੀ ਸਾਂਬਰ ਵਗੈਰਾ ਖਾ ਕੇ ਤੇ ਗੇੜਾ ਮਾਰਿਆ ਹੈ। ਤੇ ਮੁੱਖ ਮੰਤਰੀ ਸਾਹਿਬ ਤਾਂ ਕਹਿ ਰਹੇ ਨੇ ਕਿ ਮੈਂ ਇੱਥੇ ਜਹਾਜ਼ ਹੀ ਛੱਡ ਚੱਲਾਂ, ਕੋਈ ਗੱਲ ਨਹੀਂ, ਮੈਂ ਬੱਸੇ ਕਹਿ ਲਈਏ ਜਾਂ ਫਿਰ ਗੱਡੀਆਂ ਦੇ ਵਿੱਚ ਵਾਪਸ ਚਲੇ ਜਾਊਂਗਾ। ਕੈਸਾ ਮਖੌਲ ਕਰਦੇ ਨੇ ਸਾਡੇ ਮੁੱਖ ਮੰਤਰੀ ਸਾਹਿਬ। ਮੈਂ ਤਾਂ ਪਹਿਲਾਂ ਇਹਨਾਂ ਤੇ ਟਿੱਪਣੀ ਕਰਨਾ ਚਾਹਾਂਗਾ ਕਿ ਉਹ ਰਾਹਤ ਕਾਰਜਾਂ ਦੇ ਲਈ ਤਾਂ ਹੋਰ ਕਿਸਮ ਦੇ ਪਾਇਲਟ ਚਾਹੀਦੇ ਹੁੰਦੇ ਨੇ। ਇਹ ਤੁਹਾਡੇ ਸੋਬਰ ਪਾਇਲਟ ਉੱਥੇ ਕੀ ਕਰਨਗੇ ਜਾ ਕੇ? ਨਾਲੇ ਇਹ ਜਹਾਜ਼ ਵਾਲਾ ਜੁਮਲਾ ਜਿਹੜਾ ਤੁਸੀਂ ਕਰਕੇ ਆਏ ਹੋ, ਇਹ ਸੋਭਦਾ ਇਹੋ ਜਿਹੀਆਂ ਜਗ੍ਹਾ ਦੇ ਉੱਪਰ ਵੀ ਤੁਸੀਂ ਰਾਸ਼ਨ ਪਹੁੰਚਾਓ, ਪਾਣੀ ਪਹੁੰਚਾਓ? ਇਹ ਗੱਲ ਨਹੀਂ ਕਰਨੀ ਕਿ ਇਹ ਹਾਲਾਤ ਜਿਹੜੇ ਬਣੇ ਨੇ ਅਸੀਂ ਇਹਨਾਂ ਨਾਲ ਪਰਮਾਨੈਂਟ ਤੌਰ ਤੇ ਕਿਵੇਂ ਨਜਿੱਠੀਏ, ਇਹਨਾਂ ਨੂੰ ਕਿਵੇਂ ਸਾਂਭੀਏ ਕਿ ਅੱਗੇ ਵਾਸਤੇ ਵੀ ਇਹ ਹਾਲਾਤ ਨਾ ਬਣਨ, ਵੀ ਹੁਣ ਵੀ ਲੋਕਾਂ ਨੂੰ ਬਚਾਇਆ ਜਾ ਸਕੇ। ਲੋਕ ਤਰਾਹ ਤਰਾਹ ਕਰ ਰਹੇ ਨੇ, ਸਹਿਮੇ ਹੋਏ ਨੇ। ਉੱਪਰੋਂ ਕੁਝ ਸਾਡਾ ਮੀਡੀਆ ਭਾਈਚਾਰਾ ਹੋਰ ਡਰਾਈ ਜਾਂਦਾ ਹੈ ਕਿ ਜੀ ਹੈਡਵਰਕਸ ਟੁੱਟ ਗਏ ਨੇ, ਸਾਰਾ ਕੁਝ ਬਹਿ ਜਾਣਾ, ਹੁਣ ਪਾਣੀ ਬਹੁਤ ਵੱਡੇ ਪੱਧਰ ਤੇ ਆ ਜਾਣਾ। ਉਹ ਤਾਂ ਵਿਚਾਰੇ ਫਲੋ ਨੂੰ ਡਾਇਵਰਟ ਕਰਨ ਲਈ, ਘੱਟ ਕਰਨ ਦੇ ਲਈ ਹੁੰਦੇ ਨੇ, ਜਿਨ੍ਹਾਂ ਨੂੰ ਟੁੱਟਣ ਤੇ ਮਾਰੋ ਮਾਰ ਖਬਰਾਂ ਚਲਾਈ ਜਾਂਦੇ ਨੇ। ਇੱਥੇ ਵੱਡੇ ਵੱਡੇ ਮੀਡੀਆ ਅਦਾਰੇ ਜਿਹੜੇ ਅੰਬਾਨੀ ਅਡਾਨੀਆਂ ਦੇ ਵੱਲੋਂ ਓਨ ਕੀਤੇ ਜਾਂਦੇ ਨੇ, ਉਹਨਾਂ ਨੇ ਤਾਂ ਜਿਉਂ 2 ਵਜੇ ਜਦੋਂ ਇਹ ਹੈਡਵਰਕਸ ਦੇ ਵਿੱਚ ਘਟਨਾ ਵਾਪਰਦੀ ਹੈ ਉਦੋਂ ਤੋਂ ਹੁਣ ਤੱਕ ਇਹੀ ਕੰਮ ਫੜਿਆ ਹੋਇਆ ਹੈ ਕਿ ਵੱਧ ਤੋਂ ਵੱਧ ਪ੍ਰਚਾਰੋ ਵੀ ਲਓ ਪੰਜਾਬ ਭਾਈ ਰੁੜ ਚੱਲਿਆ ਫਲੱਡ ਦੇ ਨਾਲ। ਨੋ ਡਾਊਟ ਸਥਿਤੀ ਇਹੀ ਹੈ। ਹੁਣ ਇਸ ਤੋਂ ਬਾਅਦ ਫੌਜ ਨੂੰ ਵੀ ਮੈਦਾਨ 'ਚ ਉਤਾਰਿਆ ਹੋਇਆ ਹੈ। ਕੱਲ ਤੋਂ ਹੀ ਫੌਜ ਮੈਦਾਨ ਦੇ ਵਿੱਚ ਉਤਾਰੀ ਹੋਈ ਹੈ ਕਿ ਕਿਸੇ ਤਰੀਕੇ ਬਚਾਅ ਹੋ ਸਕੇ। ਹਰੇਕ ਹੁਣ ਜਿਹੜੇ ਵੱਖ-ਵੱਖ ਮੰਤਰੀ ਕਹਿ ਲਈਏ, ਇਹਨਾਂ ਦੇ ਵਿਧਾਇਕ ਕਹਿ ਲਈਏ, ਜ਼ਿਲ੍ਹਾ ਪ੍ਰਧਾਨ ਕਹਿ ਲਈਏ, ਮੈਦਾਨ ਦੇ ਵਿੱਚ ਉਤਰੇ ਹੋਏ ਨੇ, ਜਾ ਜਾ ਕੇ ਸਥਿਤੀ ਦਾ ਜਾਇਜ਼ਾ ਲੈ ਰਹੇ ਨੇ। ਗੱਲ ਤਾਂ ਉਹੀ ਆ ਖੜਦੀ ਹੈ ਨਾ ਵੀ ਹੁਣ ਮੌਕੇ ਤੇ ਜਦੋਂ ਸਾਰਾ ਕੁਝ ਰੋੜੀ ਗਿਆ, ਵਿਹੜੇ ਆਈ ਜੰਨ ਤੇ ਬਿੰਨੋ ਕੁੜੀ ਦਾ ਕੰਨ, ਉਹ ਵਾਲਾ ਕੰਮ ਤੁਸੀਂ ਕਰ ਰਹੇ ਹੋ। ਜਿਸ ਸਮੇਂ ਲੋੜ ਸੀ ਅਸਲ ਦੇ ਵਿੱਚ, ਉਸ ਸਮੇਂ ਤੁਸੀਂ ਮੀਟਿੰਗਾਂ ਕਿਉਂ ਨਹੀਂ ਕੀਤੀਆਂ? 2-2 3-3 ਮਹੀਨੇ ਪਹਿਲਾਂ ਹੀ ਆਫਤਾਂ ਦੇ ਨਾਲ ਨਜਿੱਠਣ ਦੇ ਲਈ ਕਾਰਜ ਸ਼ੁਰੂ ਹੋ ਜਾਣੇ ਚਾਹੀਦੇ ਨੇ, ਪਰ ਉਸ ਸਮੇਂ ਕੁਝ ਨਹੀਂ ਕੀਤਾ ਜਾਂਦਾ, ਉਸ ਸਮੇਂ ਕੋਈ ਮੀਟਿੰਗ ਨਹੀਂ ਲਈ ਜਾਂਦੀ। ਹੁਣ ਜਿਹੜੇ ਡਰੇਨਾਂ ਨੇ ਉਹਨਾਂ ਨੂੰ ਸਾਫ਼ ਕਰਨ ਦਾ ਕੰਮ ਇਸ ਸਮੇਂ ਚੱਲ ਰਿਹਾ ਜਦੋਂ ਬਰਸਾਤ ਦਾ ਮੌਸਮ ਚੱਲ ਰਿਹਾ ਹੈ। ਤੁਸੀਂ ਆਪ ਅੰਦਾਜ਼ਾ ਲਾਓ ਕਿ ਇਹਨਾਂ ਦੀ ਕਹਿ ਲਈਏ ਦੂਰ ਅੰਦੇਸ਼ੀ ਕਿੰਨੀ ਕੁ ਕਾਮਯਾਬ ਹੋਊਗੀ। ਇਹ ਪੰਜਾਬ ਦੇ ਬਾਕੀ ਮਾਮਲਿਆਂ ਦੇ ਵਿੱਚ ਕੀ ਕਰਨਗੇ ਜਿਹੜੇ ਇੱਕ ਇੰਨੀ ਚੀਜ਼ ਨਹੀਂ ਸਮਝ ਸਕਦੇ ਵੀ ਭਾਈ ਪੰਜਾਬ ਦੇ ਵਿੱਚ ਕਹਿ ਲਈਏ ਵੀ ਮਹੀਨੇ ਨੂੰ 2 ਮਹੀਨਿਆਂ ਨੂੰ ਬਰਸਾਤ ਦਾ ਮੌਸਮ ਆਉਣਾ ਹੈ, ਅਸੀਂ ਉਸ ਤੋਂ ਪਹਿਲਾਂ ਹੀ ਇਹੋ ਜਿਹੀਆਂ ਤਿਆਰੀਆਂ ਕਰ ਲਈਏ। ਹਰੇਕ ਪੱਧਰ ਤੇ ਸਰਕਾਰੀ ਤੰਤਰ ਫੇਲ ਹੋਇਆ ਨਜ਼ਰ ਆਉਂਦਾ ਹੈ। ਇਹ ਸੁੱਖ ਮਨਾਉਂਦੇ ਆ ਕਿ ਪੰਜਾਬ ਵਰਗੀ ਧਰਤੀ ਜਿੱਥੇ ਅਸੀਂ ਬੈਠੇ ਹਾਂ, ਇਸ ਜਗ੍ਹਾ ਤੇ ਬਹੁਤ ਵੱਡੇ ਪੱਧਰ ਦੇ ਉੱਪਰ ਸਮਾਜ ਸੇਵੀ ਸੰਸਥਾਵਾਂ ਨੇ ਤੇ ਗੁਰੂ ਪਾਤਸ਼ਾਹ ਨੇ ਸਾਨੂੰ ਕਹਿ ਲਈਏ ਵੀ ਪੰਗਤ ਤੇ ਸੰਗਤ ਦਾ ਜਿਹੜਾ ਗੁੜਤੀ ਦਿੱਤੀ ਹੋਈ ਹੈ ਵੀ ਅਸੀਂ ਸੰਗਤ ਦੇ ਨਾਲ ਰਲ ਕੇ ਚੱਲਣਾ ਹੈ। ਸੰਗਤ ਦੇ ਲਈ ਲੰਗਰ ਦੀ ਪਿਰਤ ਜਿਹੜੀ ਤੁਰੀ ਹੋਈ ਹੈ। ਜੇ 1 ਮਿੰਟ ਲਈ ਪੂਨੀਆ ਜੀ ਆਪਾਂ ਸੋਚ ਕੇ ਦੇਖੀਏ ਕਿ ਪੰਜਾਬ 'ਚ ਜੇ ਸਮਾਜ ਸੇਵੀ ਸੰਸਥਾਵਾਂ ਨਾ ਹੋਣ ਤਾਂ ਜਿਸ ਤਰੀਕੇ ਦੀ ਕਹਿ ਲਈਏ ਸਰਕਾਰ ਦੀ ਭੂਮਿਕਾ ਹੈ, ਤਾਂ ਫਿਰ ਤਾਂ ਮਰੇ ਹੀ ਮਰੇ ਲੋ। ਕੀ ਕਹਿ ਸਕਦੇ ਆ ਇਸ ਤੇ? ਤੁਸੀਂ ਵੀ ਪਾਇਓ ਜ਼ਰਾ ਚਾਨਣਾ। ਦੇਖੋ, ਬੇਸਿਕਲੀ ਤਾਂ ਆਪਾਂ ਵੀ ਆਪਣੇ ਬੁਲੇਟਿਨਾਂ 'ਚ ਕਾਫੀ ਲੰਬੇ ਸਮਾਂ ਤੋਂ ਜ਼ਿਕਰ ਕਰ ਰਹੇ ਹਾਂ। ਮੈਂ ਮਤਲਬ ਪਰਸਨਲੀ ਵੀ ਬਹੁਤ ਸਾਰੇ ਥਾਵਾਂ 'ਤੇ ਇਹ ਗੱਲ ਲਗਾਤਾਰ ਕਹਿੰਦਾ ਰਿਹਾ ਜਿੱਥੇ ਮੈਨੂੰ ਮੌਕਾ ਮਿਲਦਾ ਗਾ ਕਿ ਇਸ ਵਾਰ ਬਹੁਤ ਮਾੜੇ ਹਾਲਾਤ ਹੋਣ ਵਾਲੇ ਨੇ। ਤੁਸੀਂ ਯਾਦ ਕਰੋ, ਆਪਾਂ ਇਸ ਵਾਰ ਆਪਣੇ ਬੁਲੇਟਿਨਾਂ 'ਚ ਜੁਲਾਈ ਮਹੀਨੇ ਤੋਂ ਹੀ, ਮਤਲਬ ਜੂਨ ਦਾ ਜਦੋਂ ਲਾਸਟ ਹਫਤਾ ਚੱਲ ਰਿਹਾ ਸੀ ਉਦੋਂ ਤੋਂ ਹੀ ਆਪਾਂ ਮੌਸਮ ਦੀਆਂ ਖਬਰਾਂ ਚਲਾਉਣੀਆਂ ਸ਼ੁਰੂ ਕਰਤੀਆਂ ਸੀ। ਹਰ ਰੋਜ਼ ਆਪਾਂ ਦੱਸ ਰਹੇ ਹਾਂ ਕਿ ਕਿਵੇਂ ਇਸ ਵਾਰ ਮੌਨਸੂਨ ਵੱਧ ਪਊਗਾ, ਉਹਦਾ ਕੀ ਨੁਕਸਾਨ ਹੋਣ ਵਾਲਾ ਗਾ। ਕਈ ਥਾਵਾਂ 'ਤੇ ਮੈਂ ਵੀ ਇਹ ਖਬਰਾਂ ਪਹੁੰਚਾਈਆਂ ਹੈਗੀਆਂ ਕਿ ਤੁਸੀਂ ਘੱਟੋ ਘੱਟ ਜਿਹੜੇ ਤੁਹਾਡੇ ਤਟਬੰਧ ਹੈਗੇ ਆ, ਮਤਲਬ ਜਿਹੜੇ ਚੋਜ਼ ਦੇ ਜਿਹੜੇ ਤਟਬੰਧ ਹੈਗੇ ਆ ਜਾਂ ਫਿਰ ਦਰਿਆਵਾਂ ਦੇ ਜਿਹੜੇ ਤੱਟ ਹੈਗੇ ਆ, ਉਹ ਬੰਨ ਹੈਗੇ ਆ, ਉਹਨਾਂ ਨੂੰ ਤੁਸੀਂ ਮਜ਼ਬੂਤ ਕਰ ਲਿਓ ਤਾਂ ਕਿ ਪਾਣੀ ਘੱਟੋ ਘੱਟ ਪਿੰਡਾਂ 'ਚ ਨਾ ਵੜੇ ਤੇ ਉਹ ਅੱਗੇ ਦਰਿਆ ਜਿਹੜੇ ਹੈਗੇ ਆ ਉਹ ਅੱਗੇ ਲੰਘ ਜਾਣ। ਪਰ ਇਹ ਸਾਰਾ ਤਾਂ ਕੁਛ ਕੀਤਾ ਨਹੀਂ ਗਿਆ। ਖੈਰ ਹੁਣ ਤਾਂ ਇਹੀ ਕਹਿ ਸਕਦੇ ਹਾਂ ਕਿ ਇਹਨਾਂ ਦੀ ਦੂਰਅੰਦੇਸ਼ੀ ਤਾਂ ਕੀ, ਇਹਨਾਂ ਦੀ ਨਲਾਇਕੀ ਹੈ ਕਿ ਇਹਨਾਂ ਦੀ ਨਲਾਇਕੀ ਦਾ ਜਿਹੜਾ ਆਪਾਂ ਕਹਿ ਲਈਏ ਕਿ ਨੁਕਸਾਨ ਹੁਣ ਪੰਜਾਬ ਠਾ ਰਿਹਾ ਗਾ। ਇਹ ਲੰਗੇ ਸੱਪ ਦੀ ਲਕੀਰ ਕੁੱਟ ਰਹੇ ਨੇ ਇਸ ਸਮੇਂ ਜੋ ਕੁਝ ਵੀ ਹੋ ਰਿਹਾ ਹੈ। ਚਲੋ ਹੁਣ ਜਿੱਦਾਂ ਜੋ ਸਥਿਤੀ ਬਣੀ ਹੈ
ਹਾਲੇ ਵੀ ਜੇਕਰ ਮਜ਼ਾਕ ਹੀ ਕਰਨਾ ਹੈ, ਮੁੱਖ ਮੰਤਰੀ ਨੇ ਲੋਕਾਂ ਦੇ ਨਾਲ ਇਸ ਤਰੀਕੇ ਆ ਕੇ ਵੀ ਮੈਂ ਜਹਾਜ਼ ਇੱਥੇ ਛੱਡ ਚੱਲਿਆ, ਮੈਂ ਐ ਕਰ ਦਿੱਤਾ, ਮੈਂ ਇਹ ਤੁਹਾਡੇ ਲਈ ਹੈ ਜਹਾਜ਼ ਮੇਰਾ, ਇਸ ਨੂੰ ਵਰਤੋ, ਇਹ ਗੱਲਾਂ ਕਰਨ ਵਾਲੀਆਂ ਨੇ। ਮੁੱਖ ਮੰਤਰੀ ਦਾ ਕੰਮ ਹੈ ਕਿ ਇਸ ਨੂੰ ਪੱਕੇ ਤੌਰ ਦੇ ਉੱਪਰ ਹੱਲ ਕਰੇ। ਇਸ ਦੇ ਉੱਪਰ ਕਹਿਣ ਦਾ ਭਾਵ ਇਸ ਤੋਂ ਵੀ ਜ਼ਿਆਦਾ ਡਿਪਲੋਮੈਟਿਕ ਤਰੀਕੇ ਦੇ ਨਾਲ ਸੈਂਟਰ ਦੇ ਨਾਲ ਗੱਲਬਾਤ ਕੀਤੀ ਜਾਵੇ। ਰਿਪੋਰਟਾਂ ਵੱਧ ਤੋਂ ਵੱਧ ਹੁਣ ਛੇਤੀ ਦੇ ਨਾਲ ਬਣਾ ਕੇ ਉੱਪਰ ਭੇਜੀਆਂ ਜਾਣ, ਵੀ ਕੇਂਦਰ ਨੂੰ ਕਿਹਾ ਜਾਵੇ ਵੀ ਭਾਈ ਸਾਡੇ ਕੋਲ ਰਾਹਤ ਕਾਰਜ ਦੇ ਲਈ ਬਹੁਤ ਸਾਰੀਆਂ ਚੀਜ਼ਾਂ ਦੀ ਕਮੀ ਹੈ, ਸਾਡੀ ਮਦਦ ਕੀਤੀ ਜਾਵੇ। ਕਿ ਕੇਂਦਰ ਦੇ ਨਾਲ ਜਦੋਂ ਗੱਲ ਕਰੋਗੇ ਤੁਸੀਂ, ਕੇਂਦਰ ਦੇ ਨਾਲ ਤਾਂ ਇਹ ਹੋਰ ਆਡਾ ਲਾਈ ਬੈਠੇ ਨੇ, ਆਖੇ ਜੀ ਹੁਣ ਪਹਿਲਾਂ ਵੋਟ ਚੋਰੀ ਕੀਤੀ ਹੈ, ਹੁਣ ਰਾਸ਼ਨ ਚੋਰੀ ਕਰ ਰਹੇ ਨੇ। ਤੇ ਉਸ ਮਾਮਲੇ ਦੇ ਉੱਪਰ ਇੰਨਾ ਜ਼ਿਆਦਾ ਸੋਸ਼ਲ ਮੀਡੀਆ ਤੇ ਆਮ ਆਦਮੀ ਪਾਰਟੀ ਉਸ ਚੀਜ਼ ਨੂੰ ਪ੍ਰਚਾਰ ਰਹੀ ਹੈ। ਇਹ ਹੜ ਵੱਲ ਤਾਂ ਧਿਆਨ ਇਹਨਾਂ ਦਾ ਘੱਟ ਹੈ, ਇਹਨਾਂ ਦਾ ਧਿਆਨ ਪੋਲਿਟਿਕਸ ਵੱਲ ਨੂੰ ਜ਼ਿਆਦਾ ਹੈ। ਉਧਰ ਅੱਜ ਸੰਜੀਵ ਅਰੋੜਾ ਹੁਣੀ ਕਹਿੰਦੇ ਸੁਣੇ ਗਏ ਨੇ ਵੀ ਕਹਿੰਦੇ ਇੱਕਾ ਦੁੱਕਾ ਘਟਨਾਵਾਂ ਜਿਹੜੀਆਂ ਪੰਜਾਬ 'ਚ ਗੈਂਗਸਟਰਵਾਦ ਦੇ ਨਾਲ ਜੁੜੀਆਂ ਹੋਈਆਂ ਹੁੰਦੀਆਂ ਨੇ। ਉਸ ਤੋਂ ਇਲਾਵਾ ਪੰਜਾਬ ਦੇ ਵਿੱਚ ਤਾਂ ਸ਼ਾਂਤੀ ਬਹੁਤ ਹੈ, ਇੱਥੇ ਤੁਸੀਂ ਬਿਜ਼ਨਸ ਕਰੋ ਆ ਕੇ ਜ਼ਿਆਦਾ ਤੋਂ ਜ਼ਿਆਦਾ। ਉਹ ਆਪਣੇ ਪ੍ਰੋਗਰਾਮ ਚਲਾਈ ਜਾਂਦੇ ਨੇ, ਮੁੱਖ ਮੰਤਰੀ ਸਾਹਿਬ ਜਾ ਕੇ ਹੋਰ ਸਟੇਟਾਂ 'ਚ ਕਹਿ ਲਈਏ ਵੀ ਸਵੇਰ ਦਾ ਪ੍ਰਸ਼ਾਦਾ ਛਕੀ ਜਾਂਦੇ ਨੇ। ਕਰ ਆਪਣੇ ਪੱਧਰ ਤੇ ਜਿਹੜਾ ਇਹਨਾਂ ਦੇ ਕਰਨ ਵਾਲੇ ਕੰਮ ਨੇ ਉਹ ਕੋਈ ਨਹੀਂ ਕਰ ਰਿਹਾ ਵੀ ਅਸੀਂ ਵੱਧ ਤੋਂ ਵੱਧ ਇਸ ਨੂੰ ਫਾਈਲਾਂ ਬਣਾ ਕੇ ਆਪਣੇ ਕੇਸ ਅੱਗੇ ਰੱਖ ਸਕੀਏ, ਵੱਧ ਤੋਂ ਵੱਧ ਨੈਚੁਰਲ ਡਿਜ਼ਾਸਟਰਸ ਦੇ ਲਈ ਪੈਸਾ ਲੈ ਸਕੀਏ ਤੇ ਲੋਕਾਂ ਤੱਕ ਰਾਹਤ ਪਹੁੰਚਾ ਸਕੀਏ। ਇਹ ਨਾ ਹੋਵੇ ਕਿ ਅਸੀਂ ਸਿਰਫ ਇਸ ਨੂੰ ਪੋਲਿਟਿਕਸ ਤੱਕ ਹੀ ਰੱਖ ਕੇ ਭੇਟ ਚੜਾ ਦਈਏ ਆਪਣੇ ਲੋਕਾਂ ਨੂੰ। ਹਰ ਵਾਰ ਸਿਰਫ ਲੋਕ ਹੀ ਅੱਗੇ ਹੁੰਦੇ ਨੇ ਮਰਨ ਦੇ ਲਈ, ਲੋਕ ਮਰਦੇ ਰਹਿਣ, ਲੋਕ ਖੱਪਦੇ ਰਹਿਣ, ਲੋਕ ਆਪਣੇ ਪੱਧਰ ਤੇ ਕਹਿ ਲਈਏ ਬੰਨਾਂ ਨੂੰ ਪੱਕੇ ਕਰਦੇ ਰਹਿਣ ਤੇ ਆਪ ਹੀ ਜਦੋਂ ਬੰਨ ਪੱਕਾ ਨਾ ਹੋ ਪਾਵੇ ਜਾਂ ਫਿਰ ਬੰਨ ਉਹਨਾਂ ਦੀ ਮਿਹਨਤ ਤੇ ਪਾਣੀ ਫੇਰ ਕੇ ਪਾਣੀ ਉੱਥੋਂ ਲੰਘ ਜਵੇ ਤਾਂ ਉਹੀ ਬਿਲਕਦੇ ਰਹਿਣ, ਸਰਕਾਰ ਉੱਥੇ ਨਹੀਂ ਪਹੁੰਚ ਸਕਦੀ। ਅਸੀਂ ਵੀ ਕੱਲ ਜਦੋਂ ਦੌਰਾ ਕਰ ਰਹੇ ਸੀ ਉਧਰਲੇ ਏਰੀਏ ਦਾ, ਉਹਨਾਂ ਨੇ ਇੱਕ ਬਹੁਤ ਚੰਗੀ ਗੱਲ ਕੀਤੀ ਕਿਸਾਨਾਂ ਨੇ। ਉਹ ਕਹਿੰਦੇ ਵੀ ਤੁਸੀਂ ਪੱਤਰਕਾਰ ਹੋ, ਤੁਸੀਂ ਜੇ ਆਪਣੇ ਪੱਧਰ ਤੇ ਸਾਡੇ ਵਰਗਿਆਂ ਨੂੰ ਲੱਭ ਸਕਦੇ ਹੋ ਜਿਨ੍ਹਾਂ ਨੇ ਬੰਨ ਮਾਰਿਆ ਸੀ, ਉਹ ਬੰਨ ਟੁੱਟ ਗਿਆ, ਤੁਹਾਨੂੰ ਵੀ ਤਾਂ ਕਿਤੋਂ ਪਤਾ ਲੱਗਾ ਹੋਊਗਾ ਨਾ ਸਾਡਾ ਪਿੰਡ ਕਿਹੜਾ, ਅਸੀਂ ਕਿੱਥੋਂ ਦੇ ਆ। ਪਰ ਸਰਕਾਰ ਦੇ ਕੋਲੋਂ ਤਾਂ ਕਿਤੇ ਹਜ਼ਾਰਾਂ ਗੁਣਾ ਜ਼ਿਆਦਾ ਵੱਡਾ ਤੰਤਰ ਹੁੰਦਾ ਹੈ ਕਿ ਸਰਕਾਰ ਨੂੰ ਨਹੀਂ ਪਤਾ ਲੱਗਦਾ ਇਹਨਾਂ ਸਾਰੀਆਂ ਚੀਜ਼ਾਂ ਦਾ ਕਿ ਕਿੱਥੇ ਕੌਣ ਕੀ ਕਿਵੇਂ ਕਰ ਰਿਹਾ ਹੈ। ਉਸ ਦੇ ਵੱਲੋਂ ਕਿਉਂ ਨਹੀਂ ਤਰੱਦਦ ਕੀਤਾ ਜਾਂਦਾ, ਉਹ ਕਿਉਂ ਨਹੀਂ ਅੱਗੇ ਆ ਕੇ ਮਦਦ ਕਰਦੇ, ਕਿਉਂ? ਇਹਨਾਂ ਦੇ ਕੋਲ ਇੱਕ ਵਧੀਆ ਇਹ ਤਰੀਕਾ ਹੈਗਾ ਹਰੇਕ ਵਾਰੀ ਲੋਕਾਂ ਨੂੰ ਗੋਲੀ ਦੇਣ ਦਾ ਕਿ ਸਾਡੇ ਕੋਲ ਤਾਂ ਜੀ ਢੁਕਵੇਂ ਪ੍ਰਬੰਧ ਇਸ ਕਰਕੇ ਨਹੀਂ ਹੈਗੇ ਵੀ ਪੈਸਾ ਹੀ ਨਹੀਂ ਹੈ, ਸਟੇਟ ਦੇ ਕੋਲ ਪੈਸਾ ਹੀ ਹੈ ਨਹੀਂਗਾ। ਇਹ ਹੈ ਜੀ ਕੁੱਲ ਮਿਲਾ ਕੇ ਸਰਕਾਰ ਦਾ ਰੋਲ ਇੱਥੇ। ਨਹੀਂ ਨਹੀਂ ਬਿਲਕੁਲ ਕੋਸ਼ਿਸ਼ ਕਰਨੀ ਚਾਹੀਦੀ ਪੰਜਾਬ ਸਰਕਾਰ ਨੂੰ ਕਿ ਇਸ ਨੂੰ ਨੈਸ਼ਨਲ ਡਿਜ਼ਾਸਟਰ ਘੋਸ਼ਿਤ ਕਰਾਵੇ ਹੜ੍ਹ ਨੂੰ, ਤੇ ਜਿਹੜਾ ਨੈਸ਼ਨਲ ਡਿਜ਼ਾਸਟਰ ਘੋਸ਼ਿਤ ਹੋਣ ਤੋਂ ਬਾਅਦ ਜਿਹੜਾ ਫੰਡ ਮਿਲਦਾ ਗਾ ਉਹ ਘੱਟੋ ਘੱਟ ਲੈ ਕੇ ਆਵੇ, ਤਾਂ ਕਿ ਜਿਹੜੇ ਘਰ ਡੁੱਬੇ ਨੇ ਜਾਂ ਫਿਰ ਜਿਹੜੇ ਨੁਕਸਾਨ ਪੰਜਾਬ 'ਚ ਹੋਇਆ ਹੈਗਾ ਉਹਦੀ ਭਰਪਾਈ ਕੀਤੀ ਜਾ ਸਕੇ। ਸ਼ੁਕਰੀਆ ਗੁਰਪ੍ਰੀਤ। ਪੁਨੀਆ ਜੀ ਤੁਸੀਂ ਕੋਈ ਇੱਕ ਵੀ ਬਿਆਨ ਸੁਣਿਆ ਪੰਜਾਬ ਦੇ ਕਿਸੇ ਮੰਤਰੀ ਦਾ, ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦਾ ਵੀ ਆਪਾਂ ਇਹਨੂੰ ਸੈਂਟਰ ਦੇ ਅੱਗੇ ਰੱਖਦੇ ਆ? ਇਹ ਸੈਂਟਰ ਨਾਲ ਤਾਂ ਆਡਾ ਲਾਈ ਬੈਠੇ ਨੇ, ਉਹ ਗੱਲ ਕੀ ਕਰਨਗੇ? ਨਹੀਂ ਨਹੀਂ ਬਿਲਕੁਲ, ਉਹ ਤਾਂ ਮੈਂ ਸਮਝ ਰਿਹਾ ਗਾ ਕਿ ਹਜੇ ਤੱਕ ਪੰਜਾਬ ਵੱਲੋਂ ਇਹਨੂੰ ਨੈਸ਼ਨਲ ਡਿਜ਼ਾਸਟਰ ਘੋਸ਼ਿਤ ਕਰਨ ਦੀ, ਰਾਸ਼ਟਰੀ ਆਪਦਾ ਘੋਸ਼ਿਤ ਕਰਨ ਦੀ ਕੋਈ ਵੀ ਕੋਸ਼ਿਸ਼ ਨਹੀਂ ਕੀਤੀ ਗਈ ਹੈਗੀ ਆ। ਜੇ ਮੈਨੂੰ ਲੱਗਦਾ ਵਾ ਕਿ ਕਰਨੀ ਚਾਹੀਦੀ ਤਾਂ ਕਿ ਵੱਧ ਜਿਹੜੇ ਫੰਡਸ ਹੈਗੇ ਆ ਉਹ ਪੰਜਾਬ ਨੂੰ ਮਿਲ ਸਕਣ ਤੇ ਜਿਹੜਾ ਨੁਕਸਾਨ ਪੰਜਾਬ ਨੂੰ ਹੋ ਰਿਹਾ ਗਾ ਉਹਦੀ ਭਰਪਾਈ ਹੋ ਸਕੇ। ਜੀ ਭਰਪਾਈ ਹੋਣੀ ਵੀ ਚਾਹੀਦੀ ਹੈ। ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਹੈ। ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ। ਪੂਨੀਆ ਜੀ ਬਹੁਤ ਬਹੁਤ ਧੰਨਵਾਦ। ਸਤਿ ਜੀ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ।